ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਾਹਿਬ ਦੋਨੋਂ ਹੱਥ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਐਨ ਵਾਖਦੇ ਹਾਂ। ਸਰੋਤਿਓ ਪ੍ਰੋਗਰਾਮ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਅਪਡੇਟ ਅਮਰੀਕਾ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਆਈਫੋਨ, ਐਂਡਰਾਇਡ, ਟੈਲੀਫੋਨ ਦੇ ਰਾਹੀਂ ਫੇਸਬੁੱਕ 'ਤੇ ਘਰਾਂ 'ਚ ਰੇਡੀਓ ਸੈਟਸ 'ਤੇ ਜੁੜੇ ਹੋਏ ਹਾਂ। ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ ਅੱਜ ਦਸੰਬਰ ਦੀ 5 ਤਰੀਕ ਆ ਅਤੇ ਦਿਨ ਜਿਹੜਾ ਆ ਉਹ ਬੁੱਧਵਾਰ ਆ। ਤੁਹਾਡੇ ਲਈ ਪੇਸ਼ ਕਰਾਂਗੇ ਅਮਰੀਕਾ ਭਰ ਦੀਆਂ ਜਿਹੜੀਆਂ ਅਹਿਮ ਖਬਰਾਂ, ਕੀ ਕੁਛ ਚੱਲ ਰਿਹਾ ਆ, ਅਤੇ ਨਾਲ ਹੀ ਜਿਹੜੇ ਅੰਤਰਰਾਸ਼ਟਰੀ ਪੱਧਰ ਦੇ ਉੱਤੇ ਵੀ। ਅਤੇ ਉਸ ਤੋਂ ਪਹਿਲਾਂ ਸਾਡੇ ਅੱਜ ਦੇ ਜਿਹੜੇ ਸਪੋਂਸਰਸ ਆ ਉਹਨਾਂ ਦਾ ਧੰਨਵਾਦ ਕਰਦੇ ਜਾਈਏ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ, ਯੂਬਾ ਸਿਟੀ, ਸੰਤੋਖ ਸਿੰਘ, ਪਰਮਜੀਤ ਕੌਰ ਬਾਸੀ, ਫਰੀਮਾਉਂਟ, ਨਰਜੀਤ ਸਿੰਘ, ਕੁਲਵੰਤ ਕੌਰ ਪੱਡਾ, ਰੋਜ਼ਵਿਲ, ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਬਿੰਦਰ ਧਾਲੀਵਾਲ, ਰਮਿੰਦਰ ਸਿੰਘ ਬਸਰਾ, ਗੁਰਮੇਲ ਸਿੰਘ ਲਿੱਦੜ, ਬੇਕਰਸਫੀਲਡ, ਅਮਰਜੀਤ ਸਿੰਘ ਸਟਾਕਟਨ, ਕਰਨੈਲ ਸਿੰਘ ਰੰਧਾਵਾ, ਸੈਕਰਾਮੈਂਟੋ, ਟੂਰ ਟਰੱਕਿੰਗ ਫਰੈਜ਼ਨੋ, ਸਤਨਾਮ ਸਿੰਘ, ਗੁਰਵਿੰਦਰ ਸਿੰਘ, ਯੂਬਾ ਸਿਟੀ, ਜਗਤਾਰ ਸਿੰਘ, ਰਵਿੰਦਰ ਸਿੰਘ, ਬੀਸਲਾ ਪਰਿਵਾਰ ਫਰੈਜ਼ਨੋ, ਅਤੇ ਨਾਲ ਹੀ ਕੋਸਟ ਹੰਡਾਈ ਡੀਲਰਸ਼ਿਪ ਵਾਲੇ, ਜਿਨ੍ਹਾਂ ਨੇ ਆਪਣੀ ਨਵੀਂ ਡੀਲਰਸ਼ਿਪ ਫਰੈਜ਼ਨੋ ਦੇ ਵਿੱਚ ਖੋਲ੍ਹ ਦਿੱਤੀ ਹੈ। ਇਹਨਾਂ ਦੇ ਕੋਲੋਂ ਤੁਸੀਂ ਨਵੇਂ ਪੁਰਾਣੇ ਜਿਹੜੇ ਟ੍ਰੇਲਰ ਆ ਹੰਡਾਈ ਦੇ, ਰੀਫਰ ਡਰਾਈਵ ਵੈਨਸ ਜਿਹੜੇ ਉਹ ਖਰੀਦ ਸਕਦੇ ਹੋ। ਬਹੁਤ ਵੱਡੀ ਜਿਹੜੀ ਇਹਨਾਂ ਦੇ ਕੋਲ ਇਨਵੈਂਟੋਰੀ ਆ। ਇਹ ਜਿਹੜੀ ਹੈ ਤੁਹਾਡੇ ਲਈ ਫਾਈਨੈਂਸਿੰਗ ਦਾ ਕੰਮ ਵੀ ਕਰਦੇ ਨੇ। ਪੰਜਾਬੀ ਮੁੰਡੇ ਉੱਥੇ ਆਪਣੇ ਕੰਮ ਕਰਦੇ ਆ। ਉਹਨਾਂ ਦੇ ਨਾਲ ਗੱਲ ਕਰਨ ਦੇ ਲਈ ਤੁਸੀਂ ਸੰਪਰਕ ਕਰੋ 909-786-8008 9097868008 ਦੇ ਉੱਤੇ। ਅਸੀਂ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪੋਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ ਜੀ। ਅਤੇ ਅੱਜ ਦੀਆਂ ਖਬਰਾਂ ਵੱਲ ਆਈਏ। ਇਸ ਟਾਈਮ ਪ੍ਰੈਜ਼ੀਡੈਂਟ ਜਾਰਜ W ਬੁਸ਼ ਜਿਹੜੇ 41ਵੇਂ ਪ੍ਰੈਜ਼ੀਡੈਂਟ ਸੀ, ਅਤੇ ਉਹਨਾਂ ਦੀ ਜਿਹੜੀ ਫਿਊਨਰਲ ਸਰਵਿਸਿਜ਼ ਹੈਗੀਆਂ ਆ, ਉਹਨਾਂ ਦੀ ਲਾਈਫ ਅਤੇ ਲੀਗੈਸੀ ਦੇ ਉੱਤੇ ਉਹ ਜਿਹੜਾ ਨੈਸ਼ਨਲ ਕੈਥੀਡਰਲ ਹੈਗਾ ਵਾਸ਼ਿੰਗਟਨ DC ਦੇ ਵਿੱਚ, ਉੱਥੇ ਇਸ ਟਾਈਮ ਜਿਹੜੀਆਂ ਚੱਲ ਰਹੀਆਂ ਹੈਗੀਆਂ। ਲਗਭਗ ਸਾਰਾ ਜਿੱਦਾਂ ਵਾਸ਼ਿੰਗਟਨ ਦਾ ਜਿਹੜਾ ਅਲੀਟ ਆਪਾਂ ਕਹਿ ਸਕਦੇ, ਜਿੰਨੇ ਵੀ ਪ੍ਰੈਜ਼ੀਡੈਂਟ ਡੋਨਲਡ ਟਰੰਪ, ਉਹਨਾਂ ਦੀ ਵਾਈਫ, ਇਸੇ ਤਰ੍ਹਾਂ ਪ੍ਰੈਜ਼ੀਡੈਂਟ ਓਬਾਮਾ, ਉਹਨਾਂ ਦੀ ਵਾਈਫ, ਪ੍ਰੈਜ਼ੀਡੈਂਟ ਬਿਲ ਕਲਿੰਟਨ ਅਤੇ ਹਿਲਰੀ ਕਲਿੰਟਨ, ਜਿਮੀ ਕਾਰਟਰ ਅਤੇ ਜੈਬ ਬੁਸ਼, ਜਿਹੜੇ ਜਾਰਜ ਬੁਸ਼, ਸਾਰੇ ਜਿਹੜੇ ਲਿਵਿੰਗ ਪ੍ਰੈਜ਼ੀਡੈਂਟ ਆ ਉਹ ਉੱਥੇ ਪ੍ਰੈਜ਼ੈਂਟ ਹੈਗੇ ਆ। ਹੋਰ ਵੀ ਬਾਹਰਲੇ ਮੁਲਕਾਂ ਤੋਂ ਕਾਫੀ ਜਿਹੜੇ ਉੱਥੇ ਦੇ ਲੀਡਰ ਆ ਉਹ ਪਹੁੰਚੇ ਹੋਏ ਹੈਗੇ ਆ। ਜੀ ਜੀ। ਸੋ ਬਿਲਕੁਲ ਉੱਥੇ ਹਿਸਟੋਰੀਅਨਸ, ਉਹਨਾਂ ਦਾ ਪਰਿਵਾਰਕ ਮੈਂਬਰ, ਜਿੱਦਾਂ ਹਰਜੋਤ ਸਿੰਘ ਜੀ ਨੇ ਦੱਸਿਆ ਵੀ ਵਾਸ਼ਿੰਗਟਨ DC ਅਲੀਟ ਜਿਹੜੇ ਆ ਉੱਥੇ ਪਹੁੰਚੇ ਹੋਏ, ਉਹਨਾਂ ਦੇ ਨਜ਼ਦੀਕੀ ਫਰੈਂਡਸ ਵਗੈਰਾ ਸਾਰੇ ਪਹੁੰਚੇ ਆ। ਸੋ ਹਿਸਟੋਰੀਅਨਸ ਜਿਹੜੇ ਆ ਉਹ ਕਹਿ ਰਹੇ ਆ ਵੀ ਅਮੈਰੀਕਾਜ਼ ਲਾਸਟ ਗ੍ਰੇਟ ਸੋਲਜਰ ਸਟੇਟਸਮੈਨ ਦੇ ਵਜੋਂ ਇਹਨਾਂ ਨੂੰ ਜਿਹੜਾ ਉਹ ਯਾਦ ਕੀਤਾ ਜਾ ਰਿਹਾ ਆ, ਕਿਉਂਕਿ ਜਾਰਜ H.W ਬੁਸ਼ ਉਹ World War II ਦੇ ਵਿੱਚ ਇੱਕ ਫੌਜੀ ਜਿਹੜੇ ਪਾਇਲਟ ਦੇ ਵਜੋਂ ਉਹ ਉਸ ਦੇ ਵਿੱਚ ਜਿਹੜੇ ਉਹ ਲੜੇ ਸੀਗੇ। ਪੋਲੀਟਿਕਸ ਦੇ ਵਿੱਚ ਉਹਨਾਂ ਨੇ ਜਿਹੜੀ ਆ ਉਹ ਵੀ ਆਏ ਆ। ਕਿਸੇ ਇੱਕ ਟਾਈਮ ਦੇ ਉੱਤੇ ਅਮਰੀਕਾ ਦੇ ਵਿੱਚ ਇੱਕ ਰਿਵਾਜ਼ ਸੀਗਾ ਵੀ ਜਿਹੜਾ ਕੋਈ ਬੰਦਾ ਇੱਦਾਂ ਪਬਲਿਕ ਸਰਵਿਸ ਦੇ ਵਿੱਚ ਰਿਹਾ ਹੋਵੇ, ਖਾਸ ਕਰਕੇ ਜਿਹਨੇ ਦੇਸ਼ ਦੇ ਲਈ ਇੱਦਾਂ ਸੇਵਾ ਕੀਤੀ ਹੁੰਦੀ ਆ, ਉਹਦਾ ਪੋਲੀਟਿਕਸ ਦੇ ਵਿੱਚ ਕਰੀਅਰ ਚਮਕਣ ਦੀ ਕਾਫੀ ਜ਼ਿਆਦਾ ਜਿਹੜੇ ਉਮੀਦਾਂ ਅਤੇ ਜਿਹੜੀਆਂ ਚੀਜ਼ਾਂ ਰਹਿੰਦੀਆਂ ਸੀਗੀਆਂ, ਉਹਨਾਂ ਨੂੰ ਉਸ ਦੇ ਵਿੱਚ ਸਫਲਤਾ ਜਿਹੜੀ ਮਿਲਦੀ ਰਹੀ ਆ। ਜੌਨ ਮਕੇਨ ਚਾਹੇ ਹੋਣ, ਚਾਹੇ ਇਹਨਾਂ ਦਾ ਜਿਹੜਾ ਮੁੰਡਾ ਵੀ ਆ ਜਾਰਜ W ਬੁਸ਼, ਉਹ ਵੀ ਖੁਦ ਉਹਦੇ ਵਿੱਚ ਰਹੇ ਆ। ਪਰ ਹੁਣ ਆਪਾਂ ਥੋੜ੍ਹਾ ਉਸ ਦੇ ਵਿੱਚ ਪੋਲੀਟਿਕਸ ਥੋੜ੍ਹਾ ਚੇਂਜ ਜਿਹੜਾ ਉਸ ਚੀਜ਼ ਦੇ ਵਿੱਚ ਜ਼ਰੂਰ ਦੇਖ ਰਹੇ ਹਾਂ। ਪਰ ਕਾਫੀ ਲੋਕ ਇਹਨਾਂ ਦੇ ਉੱਤੇ ਜਿਹੜਾ ਭਰੋਸਾ ਕਰਦੇ ਸੀਗੇ। ਜਦੋਂ ਕਹਿੰਦੇ ਪ੍ਰਾਇਮਰੀਜ਼ ਇਹਨਾਂ ਦੀਆਂ ਹਰਜੋਤ ਸਿੰਘ ਜੀ ਚੱਲ ਰਹੀਆਂ ਸੀ ਇਲੈਕਸ਼ਨ ਦੇ ਵਿੱਚ ਜਦੋਂ ਸੀਗੇ, ਤਾਂ ਪਹਿਲੋਂ ਕਈ ਪ੍ਰਾਇਮਰੀਜ਼ ਜਿਹੜੀਆਂ ਆਪਣੀਆਂ ਉਹ ਹਾਰ ਰਹੇ ਸੀਗੇ, ਪਰ ਬਾਅਦ ਦੇ ਵਿੱਚ ਉਹਨਾਂ ਨੇ ਕਾਫੀ ਕਮਬੈਕ ਕਰਕੇ ਉਹ ਪ੍ਰਾਇਮਰੀਜ਼ ਜਿੱਤੀਆਂ ਅਤੇ ਆਪਣੇ ਜਿਹੜੇ ਡੈਮੋਕ੍ਰੇਟ ਜਿਹੜੇ ਕੈਂਡੀਡੇਟ ਸੀਗੇ ਉਹਨਾਂ ਨੂੰ ਵੱਡੇ ਪੈਮਾਨੇ ਦੇ ਨਾਲ ਜਿਹੜਾ ਹਰਾਇਆ। ਕਾਫੀ ਵੱਡੀ ਇਹਨਾਂ ਦੀ ਇਲੈਕਟਰਲ ਜਿਹੜੀ ਜਿੱਤ ਸੀਗੀ। 400 ਤੋਂ ਵੱਧ ਜਿਹੜੇ ਇਲੈਕਟਰਲ ਵੋਟਾਂ ਜਿਹੜੀਆਂ ਆ ਇਹਨਾਂ ਨੂੰ ਮਿਲੀਆਂ ਸੀ, ਜਦ ਇਹ ਇੱਕ ਟਰਮ ਰਾਸ਼ਟਰਪਤੀ ਦੇ ਵਜੋਂ ਰਹੇ ਆ। ਅਤੇ ਇਹਨਾਂ ਨੇ 2 ਟਰਮਾਂ ਵਾਈਸ ਪ੍ਰੈਜ਼ੀਡੈਂਟ ਦੇ ਵਜੋਂ ਵੀ ਜਿਹੜੀਆਂ ਅਮਰੀਕਾ ਦੇ ਲਈ ਨਿਭਾਈਆਂ ਆ। ਅਤੇ ਉਹਨਾਂ ਦੇ ਬਾਇਓਗ੍ਰਾਫਰ ਜਿਹੜੇ ਜੌਨ ਮੀਚਮ, ਜਿਹੜੇ ਉਹ ਅੱਜ ਉੱਥੇ ਇਹਨਾਂ ਦੇ ਬੋਲ ਰਹੇ ਸੀਗੇ ਇਹਨਾਂ ਦੇ ਲਈ, ਤਾਂ ਉਹ ਕਹਿ ਰਹੇ ਸੀਗੇ ਵੀ ਚਾਹੇ ਇਹਨਾਂ ਨੂੰ ਬੋਲਣ ਦਾ ਇੰਨਾ ਜ਼ਿਆਦਾ ਵੱਲ ਨਹੀਂ ਸੀ ਪਤਾ, ਉਹ ਇਹਨਾਂ ਦੀ ਇੱਕ ਜਿਹੜੀ ਮਸ਼ਹੂਰ ਸੀ, ਕਹਿੰਦੇ ਜਿਹੜਾ ਇੱਕ ਬਿਜ਼ਨਸ ਵਰਡ ਸੀਗਾ
ਉਹ ਕਾਫੀ ਇਹਨਾਂ ਦੇ ਕੋਲੋਂ ਹਮੇਸ਼ਾ ਹੀ ਉਹ ਗਲਤ ਬੋਲਿਆ ਜਾਂਦਾ ਸੀ। ਇੱਕ ਫਨੀ ਪਾਰਟ ਵੀ ਉਹਨਾਂ ਦੀ ਜਿਹੜੀ ਲਾਈਫ ਦਾ, ਖਾਸ ਕਰਕੇ ਜਦੋਂ ਉਹ ਬੋਲਦੇ ਸੀਗੇ, ਇਸ ਚੀਜ਼ ਦੇ ਨਾਲ ਜੁੜਿਆ ਸੀਗਾ। ਪਰ ਕਹਿੰਦੇ ਵੀ ਉਹ ਸਟੈਡਫਾਸਟ ਸੀਗੇ, ਬੜੇ ਮਜ਼ਬੂਤ ਸੀਗੇ, ਦਿਲ ਦੇ ਸਟਰੋਂਗ ਸੀਗੇ, ਕਿਉਂਕਿ ਉਹ ਦੇਖੋ ਇੱਕ ਯੁੱਧ ਦੇ ਵਿੱਚੋਂ ਹੋ ਕੇ ਆਏ ਹੋਏ ਜਿਹੜੇ ਉਹ ਫੌਜੀ ਸੀਗੇ, ਅਤੇ ਉਹਨਾਂ ਨੇ ਅਮਰੀਕਾ ਨੂੰ ਇੱਕ ਨਵੀਂ ਦਸ਼ਾ ਦੇ ਵਿੱਚ, ਨਵੀਂ ਦਿਸ਼ਾ ਦੇ ਵਿੱਚ ਜਿਹੜਾ ਉਹਨਾਂ ਨੇ ਤੋਰਿਆ। ਇਹਨਾਂ ਦੇ ਕਾਰਜਕਾਲ ਦੇ ਦੌਰਾਨ ਕਹਿੰਦੇ ਜਿਹੜੇ ਈਸਟ ਜਰਮਨੀ, ਵੈਸਟ ਜਰਮਨੀ, ਜਿਹੜੀ ਬਰਲਿਨ ਦੀ ਜਿਹੜੀ ਕੰਧ ਆ, ਉਹ ਵੀ ਉਹ ਟੁੱਟੀ ਸੀ ਜੀ। ਸੋ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਿਹੜੇ ਹੈਗੇ ਆ, ਰਹਿ ਚੁੱਕੇ ਪ੍ਰਾਈਮ ਮਿਨਿਸਟਰ ਬ੍ਰਾਇਨ ਮਲਰੋਨੀ, ਉਹ ਵੀ ਉੱਥੇ ਜਿਹੜੇ ਆਏ ਹੋਏ ਹੈਗੇ ਆ ਵਾਸ਼ਿੰਗਟਨ ਨੈਸ਼ਨਲ ਕੈਥੇਡਰਲ 'ਚ, ਅਤੇ ਉਹਨਾਂ ਨੇ ਇਹ ਕਿਹਾ ਆ ਵੀ ਜਿਹੜਾ ਨੋ ਆਕੂਪੈਂਟ ਆਫ ਓਵਲ ਆਫਿਸ ਵਾਜ਼ ਮੋਰ ਕਰੇਜੀਅਸ, ਮੋਰ ਪ੍ਰਿੰਸੀਪਲ ਅਤੇ ਮੋਰ ਆਨਰੇਬਲ ਦੈਨ ਜਾਰਜ H.W. ਬੁਸ਼। ਸੋ ਉਹਨਾਂ ਨੇ ਕਾਫੀ ਜਿਹੜੀ ਸਿਫਤ ਕੀਤੀ ਹੈਗੀ ਆ। ਦੂਜੇ ਪਾਸੇ ਜਿਹੜੇ ਸੀਕਰੇਟ ਸਰਵਿਸ ਵਾਲੇ ਆ, ਉਹ ਵੀ ਜਿਹੜੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਆ, ਉਹਨਾਂ ਦੀ ਬਹੁਤ ਸਿਫਤ ਕਰ ਰਹੇ ਆ। ਕਹਿੰਦੇ ਵੀ 2013 ਦੇ ਵਿੱਚ ਇੱਕ ਸੀਕਰੇਟ ਸਰਵਿਸ ਦਾ ਜਿਹੜਾ ਇੰਪਲਾਈ ਸੀ, ਉਹਦਾ ਜਿਹੜਾ ਮੁੰਡਾ ਆ 2 ਸਾਲਾਂ ਦਾ, ਉਹਨੂੰ ਲੁਕੀਮੀਆ ਹੋਇਆ ਸੀ, ਅਤੇ ਉਹਦਾ ਜਿਹੜਾ ਸਿਰ ਜਿਹੜਾ ਆ ਹੈਡ, ਉਹ ਸ਼ੇਵ ਕਰਨਾ ਪੈਣਾ ਸੀ। ਅਤੇ ਕਈ ਜਿਹੜੇ ਆ ਹੋਰ ਸੀਕਰੇਟ ਸਰਵਿਸ ਵਾਲੇ ਜਿਹੜੇ ਏਜੰਟ ਸੀਗੇ, ਉਹਨਾਂ ਨੇ ਉਸ ਬੱਚੇ ਦੀ ਸਪੋਰਟ ਲਈ ਆਪਣੇ ਜਿਹੜੇ ਸਿਰ ਆ ਉਹ ਸ਼ੇਵ ਕੀਤੇ। ਅਤੇ ਜਦੋਂ ਜਾਰਜ H.W. ਬੁਸ਼ ਨੂੰ ਪਤਾ ਲੱਗਾ, ਅਤੇ ਉਹ ਕਹਿੰਦੇ ਵੀ ਨਹੀਂ, ਮੈਂ ਵੀ ਇਸ ਬੱਚੇ ਦਾ ਸਾਥ ਦੇਣਾ, ਅਤੇ ਉਹਨਾਂ ਨੇ ਵੀ ਆਪਣਾ ਸਿਰ ਜਿਹੜਾ ਆ ਸ਼ੇਵ ਕੀਤਾ। ਅਤੇ ਉਹ ਤੋਂ ਕੁਛ ਸਾਲ ਬਾਅਦ ਫਿਰ ਉਹ ਸੇਮ ਪਿਕਚਰ ਜਿਹੜੀ ਆ ਉਹਨਾਂ ਦੀ ਵਾਈਫ ਜਿਹੜੀ ਬਾਰਬਰਾ ਬੁਸ਼ ਆ, ਉਸ ਨੇ ਜਿਹੜੀ ਸ਼ੇਅਰ ਕੀਤੀ। ਅਤੇ ਉਹ ਤੋਂ ਬਾਅਦ ਫਿਰ ਜਦੋਂ ਬੱਚੇ ਦੇ ਬਾਲ ਆਏ ਸੀ, ਅਤੇ ਉਸ ਦੇ ਨਾਲ ਵੀ ਫਿਰ ਜਦੋਂ ਜਾਰਜ H.W. ਬੁਸ਼ ਦੀ ਪਿਕਚਰ ਆ ਉਹ ਸ਼ੇਅਰ ਕੀਤੀ। ਸੋ US ਸੀਕਰੇਟ ਸਰਵਿਸ ਵਾਲੇ ਕਹਿੰਦੇ ਆ ਵੀ ਉਹ ਇੱਕ ਤਰ੍ਹਾਂ ਨਾਲ ਸਾਨੂੰ ਸਾਰਿਆਂ ਨੂੰ ਪਰਿਵਾਰਕ ਮੈਂਬਰ ਸਮਝਦੇ ਸੀ। ਅਤੇ ਦੂਸਰਾ ਇਹ ਆ ਵੀ ਦੇਖੋ, ਇਹਨਾਂ ਦੀ ਵਾਈਫ ਜਿਹੜੀ ਆ ਉਹ ਅਪ੍ਰੈਲ ਮਹੀਨੇ 'ਚ ਡੈਥ ਹੋਈ ਸੀ, ਬਾਰਬਰਾ ਬੁਸ਼ ਦੀ, ਅਤੇ 73 ਸਾਲਾਂ ਤੋਂ ਉਹ ਮੈਰਿਡ ਸੀਗੇ। ਦੇਖੋ ਜੀ, ਬਿਲਕੁਲ ਜੀ। ਇਹ ਪੁਰਾਣੇ, ਜਿੱਦਾਂ ਆਪਾਂ ਆਪਣੇ ਅਕਸਰ ਸੋਚਦੇ ਹਾਂ ਅਤੇ ਕਹਿੰਦੇ ਹਾਂ ਵੀ ਜਿਹੜੇ ਪੁਰਾਣੇ ਆ ਵੀ ਇੱਕੋ ਦੇ ਨਾਲ ਕੱਟ ਜਾਂਦੇ ਆ ਸਾਰੀ ਜ਼ਿੰਦਗੀ, ਇੱਦਾਂ ਹੀ ਜਿਹੜੀ ਉਹਨਾਂ ਨੇ ਜਿਹੜੀ ਉਹ ਕੱਟੀ ਆ। ਸੋ ਨਾਲ ਹੀ ਜਿਹੜਾ ਉੱਥੇ ਦੱਸਦੇ ਜਾਈਏ ਵੀ ਜਿਹੜਾ ਉੱਥੇ ਇਹਨਾਂ ਦੀ ਬਾਈਬਲ ਦੇ ਵਿੱਚੋਂ ਜਿਹੜੇ ਵਰਸ ਪੜ੍ਹੇ ਜਾ ਰਹੇ ਆ, ਜਾਰਜ H.W. ਬੁਸ਼ ਦੀਆਂ ਜਿਹੜੀਆਂ ਪੋਤੀਆਂ ਆ, ਉਹਨਾਂ ਦੇ ਵੱਲੋਂ ਪੜ੍ਹੇ ਜਾ ਰਹੇ ਆ। ਜਾਰਜ ਬੁਸ਼ ਜਿਹੜੇ ਆ ਜੂਨੀਅਰ, ਜਿੱਦਾਂ ਕਹਿ ਸਕਦੇ ਆਪਾਂ ਉਹਨਾਂ ਨੂੰ, ਜੇ ਦੱਸਣਾ ਹੋਵੇ, ਅਤੇ ਉਹਨਾਂ ਦੀਆਂ ਬੇਟੀਆਂ ਦੇ ਦੁਆਰਾ ਪੜ੍ਹੇ ਜਾ ਰਹੇ ਆ। ਸੋ ਸਿਰਫ ਉਹੀ ਕਹਿੰਦੇ ਆ ਜਿਹੜੇ ਬਾਈਬਲ ਦੇ ਵਿੱਚ ਜਿਹੜਾ ਕਹਿ ਲਓ ਵੀ ਸ਼ਰਧਾਂਜਲੀ ਰਿਲੀਜੀਅਸ ਤੌਰ ਦੇ ਉੱਤੇ ਉਹ ਦੇ ਰਹੇ ਆ। ਸੋ ਵੱਖ-ਵੱਖ ਲੋਕ ਜਿਹੜੇ ਉੱਥੇ ਪਹੁੰਚੇ ਆ, ਰਾਸ਼ਟਰਪਤੀ ਟਰੰਪ ਅਤੇ ਫਸਟ ਲੇਡੀ, ਉਹ ਕਹਿੰਦੇ ਆ ਪਹਿਲੀਆਂ ਕਤਾਰ ਦੀਆਂ ਜਿਹੜੀਆਂ ਸੀਟਾਂ ਦੇ ਵਿੱਚ ਉਹ ਬੈਠੇ ਆ, ਅਤੇ ਇਸ ਦੇ ਵਿੱਚ ਸ਼ਿਰਕਤ ਉਹਨਾਂ ਨੇ ਕੀਤੀ ਆ। ਅਤੇ ਇਓਲੋਜੀ ਕਹਿੰਦੇ ਆ ਮੇਨ ਜਿਹੜੀ ਉਹਨਾਂ ਦੇ ਪੁੱਤਰ ਅਤੇ ਸਾਬਕਾ ਰਾਸ਼ਟਰਪਤੀ ਜਾਰਜ W. ਬੁਸ਼ 43ਵੇਂ ਰਾਸ਼ਟਰਪਤੀ ਆ, ਉਹੀ ਇਕੱਲੇ ਜਿਹੜੇ ਪੜ੍ਹਨਗੇ। ਬਾਕੀ ਜਿਹੜੇ ਵੀ ਸਟੇਟਸਮੈਨ ਆਏ ਹੋਏ ਨੇ, ਉਹ ਆਪੋ ਆਪਣੇ ਪੱਧਰ ਦੇ ਉੱਤੇ ਜਿਹੜੇ ਟ੍ਰਿਬਿਊਟ ਆ, ਉਹ ਸਾਬਕਾ ਰਾਸ਼ਟਰਪਤੀ, ਮਰਹੂਮ ਸਾਬਕਾ ਰਾਸ਼ਟਰਪਤੀ ਜਾਰਜ H.W. ਬੁਸ਼ ਨੂੰ ਜਿਹੜੇ ਉਹ ਦੇਣਗੇ। ਸੋ ਕਾਫੀ ਭਾਵਪੂਰਨ ਜਿਹੜਾ ਮਾਹੌਲ ਉੱਥੇ ਬਣਿਆ ਹੋਇਆ ਆ, ਅਤੇ ਪੂਰੇ ਸਰਕਾਰੀ ਸਨਮਾਨਾਂ ਦੇ ਨਾਲ ਇਹਨਾਂ ਨੂੰ ਜਿਹੜਾ ਅੱਜ ਕਹਿ ਲਓ ਦਫਨਾ ਦਿੱਤਾ ਜਾਵੇਗਾ। ਜੀ ਬਿਲਕੁਲ। ਪਿਛਲੇ ਸੋਮਵਾਰ ਤੋਂ ਜਿਹੜੀ ਆ ਪ੍ਰੈਜ਼ੀਡੈਂਟ ਜਿਹੜੇ ਜਾਰਜ ਬੁਸ਼ ਆ, ਉਹਨਾਂ ਦੀ ਬੋਡੀ ਉੱਥੇ ਪਈ ਹੋਈ ਆ ਵਾਸ਼ਿੰਗਟਨ DC ਦੇ ਵਿੱਚ, ਨੈਸ਼ਨਲ ਕੈਥੇਡਰਲ ਦੇ ਵਿੱਚ। ਅਤੇ ਅੱਜ ਜਿਹੜੀਆਂ ਆ ਫਾਈਨਲ ਸਰਵਿਸਿਜ਼ ਜਿਹੜੀਆਂ ਉੱਥੇ ਹੋ ਰਹੀਆਂ ਹੈਗੀਆਂ ਆ। ਅਤੇ ਜਿਸ ਤਰ੍ਹਾਂ ਮੈਂ ਦੱਸਿਆ ਹੀ ਆ ਵੀ ਸਾਰੇ ਲਿਵਿੰਗ ਪ੍ਰੈਜ਼ੀਡੈਂਟ ਉਹ ਜਿਹੜੇ ਆ ਉੱਥੇ ਪ੍ਰੈਜ਼ੈਂਟ ਹੈਗੇ ਆ। ਅਤੇ ਜਾਰਜ H.W. ਬੁਸ਼ ਦੇ ਸਨ ਜਿਹੜੇ ਜਾਰਜ ਬੁਸ਼ ਪ੍ਰੈਜ਼ੀਡੈਂਟ ਉਹ ਵੀ ਰਹੇ ਹੈਗੇ ਆ, ਉਹ ਇਸ ਟਾਈਮ ਜਿਹੜੇ ਉੱਥੇ ਬੋਲ ਰਹੇ ਹੈਗੇ ਆ। ਅਤੇ ਉਹ ਕਹਿੰਦੇ ਵੀ ਆਪਣੇ ਆਪ ਨੂੰ ਕਾਫੀ ਜਿਹੜਾ ਬਚਾ ਰਹੇ ਆ ਵੀ ਉਹ ਬ੍ਰੇਕ ਡਾਊਨ ਨਾ ਹੋਣ। ਜੀ ਬਿਲਕੁਲ। ਉਹਨਾਂ ਦਾ ਵੀ ਕਾਫੀ ਗੂੜਾ ਰਿਸ਼ਤਾ ਜਿਹੜਾ ਆਪਣੇ ਜਿਹੜੇ ਆ ਪਿਤਾ ਦੇ ਨਾਲ ਜਿਹੜਾ ਉਹ ਸੀਗਾ। ਹੋਰ ਵੀ ਜਿਹੜੇ ਉਹਨਾਂ ਦੇ ਜਿਹੜੇ ਕਹਿ ਲਓ ਵੀ ਦੂਜਾ ਮੁੰਡਾ ਵੀ ਆ, ਜੈਬ ਬੁਸ਼ ਵੀ ਆ, ਉਹ ਵੀ ਉੱਥੇ ਹੀ ਨੇ। ਸੋ ਸਾਰੇ ਜਾਣੇ ਜਿਹੜੇ ਉੱਥੇ ਪਹੁੰਚੇ ਹੋਏ ਆ ਜੇ ਪਰਿਵਾਰ। ਅਤੇ ਦੇਖੋ ਇਹੋ ਜਿਹੇ ਮੌਕੇ ਦੇ ਉੱਤੇ ਚਾਹੇ ਦੇਖੋ ਕਿਸੇ ਦੀ ਕਿੰਨੀ ਵੀ ਉਮਰ ਜਿਹੜੀ ਹਰਜੋਤ ਸਿੰਘ ਜੀ ਹੋ ਜਾਵੇ, ਜਿਹੜਾ ਇੱਕ ਪਿਓ ਅਤੇ ਉਹਨਾਂ ਦੇ ਬੱਚਿਆਂ ਦਾ ਜਿਹੜਾ ਰਿਸ਼ਤਾ ਹਮੇਸ਼ਾ ਉੱਦਾਂ ਦਾ ਹੀ ਰਹਿੰਦਾ ਆ। ਕਹਿੰਦੇ ਉਹਨਾਂ ਦੇ ਜਿਹੜੇ ਫੈਲੋ ਇੱਕ ਸਾਬਕਾ ਸੈਨੇਟਰ ਜਿਨ੍ਹਾਂ ਦੀ ਉਮਰ ਇਸ ਟਾਈਮ 95 ਸਾਲ ਆ, ਕੱਲ੍ਹ ਉਹ ਸ਼ਰਧਾਂਜਲੀ, ਬੌਬ ਡੋਲ ਜਿਹੜੇ ਆ ਉਹ ਸ਼ਰਧਾਂਜਲੀ ਦੇਣ ਦੇ ਲਈ ਕੱਲ੍ਹ ਪਹੁੰਚੇ। ਵੀਲ ਚੇਅਰ ਦੇ ਵਿੱਚ ਰਹਿੰਦੇ ਨੇ, ਪਰ ਕਿਉਂਕਿ ਉਹ ਸਾਬਕਾ ਖੁਦ ਫੌਜੀ ਰਹੇ ਨੇ
ਤੇ ਸਾਬਕਾ ਉਹ ਫੌਜੀ ਨੂੰ ਉਹ ਵੀਲ ਚੇਅਰ 'ਚੋਂ ਉੱਠ ਕੇ ਔਖੇ ਸੌਖੇ ਹੋ ਕੇ ਉੱਠ ਕੇ ਉਹਨਾਂ ਨੇ ਅਖੀਰਲੀ ਵਾਰ ਉਹਨਾਂ ਨੂੰ ਜਿਹੜਾ ਸਲੂਟ ਵੀ ਕੀਤਾ ਕੱਲ੍ਹ। ਇਹ ਵੀ ਇੱਕ ਬੜੀ ਇਮੋਸ਼ਨਲ ਤਸਵੀਰ, ਇਹ ਵੀਡੀਓ ਆ ਉਹ ਸਾਰੇ ਇੰਟਰਨੈਟ ਦੇ ਉੱਤੇ ਚੱਲਦੀ ਜੀ। ਸੋ ਇਹ ਜਿਹੜੀਆਂ ਸਰਵਿਸਿਜ਼ ਆ ਇਸ ਟਾਈਮ ਜਿਹੜੀਆਂ ਆ ਵਾਸ਼ਿੰਗਟਨ DC ਦੇ ਵਿੱਚ ਚੱਲ ਰਹੀਆਂ ਹੈਗੀਆਂ ਆ, ਅਤੇ ਪ੍ਰੈਜ਼ੀਡੈਂਟ ਡੋਨਲਡ ਟਰੰਪ ਵੱਲੋਂ ਇਹ ਜਿਹੜਾ ਅੱਜ ਦਾ ਦਿਨ ਆ ਉਹ ਫੈਡਰਲ ਗਵਰਨਮੈਂਟ ਦੇ ਜਿਹੜੇ ਆਫਿਸਿਸ ਆ ਉੱਥੇ ਛੁੱਟੀ ਦਾ ਉਹ ਐਲਾਨ ਕੀਤਾ ਹੋਇਆ ਹੈ। ਨੈਸ਼ਨਲ ਡੇ ਆਫ ਮੋਰਨਿੰਗ ਦੇ ਵਜੋਂ ਜਿਹੜਾ ਆ ਉਹ ਅੱਜ ਦਾ ਦਿਨ ਐਲਾਨਿਆ ਗਿਆ ਹੋਇਆ ਜੀ ਜੀ। ਤੇ ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਖਬਰਾਂ ਦੇ ਉੱਤੇ ਜਿਹੜੀ ਉਹ ਨਜ਼ਰ ਮਾਰਦੇ ਹਾਂ, ਇੱਕ ਪਾਸੇ ਜਿਹੜਾ ਆਪਾਂ ਦੇਖ ਰਹੇ ਹਾਂ ਵੀ ਜਿਹੜੇ ਜਾਰਜ H.W. ਬੁਸ਼ ਉਹਨਾਂ ਨੂੰ ਸ਼ਰਧਾਂਜਲੀ ਦੇ ਰਹੇ ਆ, ਅਤੇ ਉਹਨਾਂ ਦਾ ਇੱਕ ਬੜਾ ਸੀਗਾ ਵੀ ਜਿਹੜੀ ਬਾਈ ਪਾਰਟੀਜ਼ਨ ਹੋਣੀ ਚਾਹੀਦੀ ਆ, ਚਾਹੇ ਤੁਸੀਂ ਵਿਰੋਧੀ ਹੋ, ਚਾਹੇ ਤੁਸੀਂ ਜਿਹੜੇ ਆ ਚਾਹੇ ਇੱਕ ਪਾਰਟੀ ਦੇ ਨਾਲ ਬਿਲੋਂਗ ਕਰਦੇ ਹੋ ਜਾਂ ਦੂਜੀ ਦੇ ਨਾਲ, ਪਰ ਉਹ ਸਾਰਿਆਂ ਨੂੰ ਇਕੱਠਿਆਂ ਹੋਣ ਦੀ ਜ਼ਰੂਰਤ ਆ। ਸੋ ਕਹਿੰਦੇ ਸਾਰੇ ਜਿਹੜੇ ਪੋਲੀਟੀਕਲ ਕਮੈਂਟੇਟਰ ਉਹ ਵੀ ਕਹਿ ਰਹੇ ਆ ਵੀ ਚਲੋ ਐਟਲੀਸਟ ਇਹਨਾਂ ਦਿਨਾਂ ਦੇ ਵਿੱਚ ਜਦੋਂ ਤੁਸੀਂ ਉਸ ਬੰਦੇ ਨੂੰ ਯਾਦ ਕਰ ਰਹੇ ਹੋ, ਆਪਣੇ ਜਿਹੜੇ ਵਖਰੇਵੇਂ ਆ ਉਹਨਾਂ ਨੂੰ ਭੁੱਲੋ। ਜਿਹੜਾ ਇੱਕ ਅਮਰੀਕਾ ਦਾ ਇੱਕ ਡਰੀਮ ਆ ਸਾਰਿਆਂ ਨਾਲ ਮਿਲ ਜੁਲ ਕੇ ਚੱਲਣ ਵਾਲਾ, ਉਸ ਨੂੰ ਜਿਹੜਾ ਉਹ ਅਪਣਾਉਣਾ ਚਾਹੀਦਾ ਆ। ਇਹ ਜਿਹੜੀਆਂ ਪੋਲੀਟੀਕਲ ਸਿਆਸੀ ਪਾਰਟੀਆਂ ਆ ਇਹਨਾਂ ਨੇ ਆਪਣੀਆਂ ਆਈਡੀਓਲੋਜੀਆਂ ਵੀ ਚੇਂਜ ਕਰਨੀਆਂ ਹੁੰਦੀਆਂ, ਪਾਲਿਸੀਆਂ ਵੀ ਜਿਹੜੀਆਂ ਚੇਂਜ ਕਰਨੀਆਂ ਹੁੰਦੀਆਂ। ਇਹਨਾਂ ਦੇ ਕਰਕੇ ਇੱਕ ਦੂਜੇ ਦੇ ਨਾਲ ਜਿਹੜੀ ਨਫ਼ਰਤ ਆ ਉਹ ਵਧਾਉਣ ਦਾ ਕੋਈ ਫਾਇਦਾ ਨਹੀਂ ਆ, ਕੋਈ ਤੁੱਕ ਜਿਹੜੀ ਉਹ ਬਣਦੀ ਨਹੀਂ ਹੈਗੀ। ਅਤੇ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਤੋਂ ਬਾਅਦ ਵਧੀਏ, ਜਿਹੜੇ ਮਿਊਲਰ ਇਨਵੈਸਟੀਗੇਸ਼ਨ ਆ, ਕੱਲ੍ਹ ਉਹਨਾਂ ਨੇ ਅਦਾਲਤ ਦੇ ਵਿੱਚ ਜਿਹੜੇ ਕਾਗਜ਼ ਜਿਹੜੇ ਦਾਖਲ ਕੀਤੇ ਆ, ਉਸ ਦੇ ਵਿੱਚ ਇਹ ਪਤਾ ਲੱਗ ਰਿਹਾ ਵੀ ਜਿਹੜਾ ਮਾਈਕਲ ਫਲਿਨ ਆ, ਜਿਹੜੇ ਇੱਕ ਟਾਈਮ ਦੇ ਉੱਤੇ ਸਿਕਿਉਰਿਟੀ ਐਡਵਾਈਜ਼ਰ, ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਸੀਗੇ ਰਾਸ਼ਟਰਪਤੀ ਟਰੰਪ ਦੇ, ਉਹਨਾਂ ਦੀ ਕੈਂਪੇਨ ਦੇ ਵਿੱਚ ਵੀ ਉਹਨਾਂ ਦੇ ਨਾਲ ਜਿਹੜੇ ਉਹ ਰਹੇ ਸੀਗੇ, ਉਹਨਾਂ ਨੇ ਉਸ ਦੇ ਲਈ ਘੱਟ ਤੋਂ ਘੱਟ ਜਾਂ ਨਾ ਮਾਤਰ ਜਿਹੜੀ ਸਜ਼ਾ ਦੀ ਮੰਗ ਕੀਤੀ ਆ, ਕਿਉਂਕਿ ਉਹਨਾਂ ਨੇ ਉਸ ਦੇ ਵਿੱਚ ਇਹ ਕਿਹਾ ਵੀ ਉਹ ਬਹੁਤ ਵੱਡੇ ਪੈਮਾਨੇ ਦੇ ਉੱਤੇ ਉਹਨਾਂ ਦੀ ਸਪੋਰਟ ਕਰ ਰਹੇ ਆ, ਉਹਨਾਂ ਨੂੰ ਜਿਹੜਾ ਆ ਉਹ ਇਨਵੈਸਟੀਗੇਸ਼ਨ ਦੇ ਵਿੱਚ ਹੈਲਪ ਕਰ ਰਹੇ ਆ। ਸੋ ਉਹਨਾਂ ਨੇ ਇਨਫੈਕਟ ਨੋ ਪ੍ਰਿਜ਼ਨ ਟਾਈਮ ਜਿਹੜਾ ਵੀ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਜਿਹੜੀ ਆ ਉਹ ਜੇਲ੍ਹ ਦੇ ਵਿੱਚ ਨਾ ਡੱਕਿਆ ਜਾਵੇ, ਕਿਉਂਕਿ ਉਹ ਜਿਹੜੀ ਕੋਆਪਰੇਸ਼ਨ ਉਹਨਾਂ ਨੇ ਇਨਕੁਆਇਰੀ ਦੇ ਵਿੱਚ ਹੋ ਰਹੀ ਆ। ਸੋ ਐਸਾ ਪਤਾ ਨਹੀਂ ਉਹਨਾਂ ਨੇ ਕਿਹੜੀ ਜਿਹੜਾ ਕਹਿ ਲਓ ਵੀ ਉਹ ਤੋਤਾ ਆ ਉਹ ਉਹਨਾਂ ਨੂੰ ਹੱਥ ਫੜਾਇਆ ਆ, ਜਿੱਥੋਂ ਜਿਹੜਾ ਮਿਊਲਰ ਇਨਵੈਸਟੀਗੇਸ਼ਨ ਵਾਲੇ ਆ ਰੋਬਰਟ ਮਿਊਲਰ ਆ ਉਹ ਇਹ ਕਹਿ ਰਹੇ ਆ ਵੀ ਇਹਨਾਂ ਨੂੰ ਕੋਈ ਵੀ ਸਜ਼ਾ ਜਿਹੜੀ ਉਹ ਨਾ ਦਿੱਤੀ ਜਾਵੇ। ਸਭ ਨੂੰ ਯਾਦ ਹੋਵੇਗਾ ਇਹਨਾਂ ਨੂੰ ਜਿਹੜੇ ਆ ਉਹ ਫਾਇਰ ਕਰ ਦਿੱਤਾ ਗਿਆ ਸੀ ਉਸ ਟਾਈਮ ਦੇ ਉੱਤੇ। ਜਿਹੜੇ ਟਰੰਪ ਪ੍ਰਸ਼ਾਸਨ ਅਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਸੀਗਾ ਵੀ ਜਿਹੜੇ ਮਾਈਕਲ ਫਲਿਨ ਆ ਉਹਨਾਂ ਨੇ ਜਿਹੜੇ ਉਪ ਰਾਸ਼ਟਰਪਤੀ ਮਾਈਕ ਪੈਂਸ ਆ ਉਹਨਾਂ ਨੂੰ ਜਿਹੜਾ ਝੂਠ ਬੋਲਿਆ ਸੀਗਾ ਕਈ ਚੀਜ਼ਾਂ ਦੇ ਮਾਮਲੇ ਦੇ ਵਿੱਚ, ਖਾਸ ਕਰਕੇ ਜਿਹੜੀ ਰਸ਼ੀਅਨ ਚੀਜ਼ਾਂ ਨੂੰ ਲੈ ਕੇ ਸੀਗਾ, ਅਤੇ ਇਸ ਕਰਕੇ ਉਹਨਾਂ ਨੂੰ ਉਦੋਂ ਉਹਨਾਂ ਦੇ ਅਹੁਦੇ ਤੋਂ ਲਾਹ ਦਿੱਤਾ ਗਿਆ ਸੀਗਾ। ਸੋ ਹੁਣ ਇਹਨਾਂ ਦਾ ਨਾਮ ਬਾਅਦ ਦੇ ਵਿੱਚ ਜਿਹੜਾ ਇੰਡਾਈਟਮੈਂਟ ਦੇ ਵਿੱਚ ਆਇਆ ਸੀਗਾ, ਜਿਹੜੀ ਮਿਊਲਰ ਇਨਵੈਸਟੀਗੇਸ਼ਨ ਚੱਲ ਰਹੀ ਆ ਰਸ਼ੀਅਨ ਜਿਹੜੀ ਮੈਡਲਿੰਗ ਆ ਉਸ ਨੂੰ ਲੈ ਕੇ। ਅਤੇ ਹੁਣ ਜਿਹੜੇ ਦਸਤਾਵੇਜ਼, ਅਦਾਲਤੀ ਦਸਤਾਵੇਜ਼ ਇਹ ਦੱਸਦੇ ਆ ਵੀ ਕਾਫੀ ਵੱਡੇ ਲੈਵਲ ਦੇ ਉੱਤੇ ਜਿਹੜੀ ਆ ਉਹ ਇਹਨਾਂ ਦੀ ਹੈਲਪ ਇਨਵੈਸਟੀਗੇਸ਼ਨ ਦੇ ਵਿੱਚ ਕਰ ਰਿਹਾ, ਜਿਸ ਕਰਕੇ ਇਸ ਨੂੰ ਕੋਈ ਵੀ ਸਜ਼ਾ ਨਾ ਦੇਣ ਦੀ ਜਿਹੜੀ ਆ ਉਹ ਮੰਗ ਪ੍ਰੋਸੀਕਿਊਟਰਸ ਨੇ ਇਹ ਕੀਤੀ ਆ। ਸੋ ਲੈਟਸ ਸੀ ਜਿਹੜਾ ਇਸ ਦੇ ਵਿੱਚ ਹਰਜੋਤ ਸਿੰਘ ਜੀ ਕੀ ਬਣਦਾ ਆ। ਇੱਦਾਂ ਦੀ ਹੋਈ ਗੱਲ ਉਹਨਾਂ ਨੇ ਪਹਿਲੋਂ ਪੌਲ ਮੈਨਾਫੋਰਟ ਬਾਰੇ ਵੀ ਜਿਹੜੀ ਆ ਉਹ ਕੀਤੀ ਸੀਗੀ, ਪਰ ਬਾਅਦ ਦੇ ਵਿੱਚ ਉਹਨਾਂ ਨੂੰ ਇਹ ਪਤਾ ਲੱਗਾ ਵੀ ਪੌਲ ਮੈਨਾਫੋਰਟ ਉਹਨਾਂ ਦੇ ਨਾਲ ਡੀਲ ਬਣਾ ਕੇ ਵੀ ਉਹਨਾਂ ਨੂੰ ਝੂਠ ਬੋਲੀ ਜਾ ਰਿਹਾ ਸੀਗਾ। ਸੋ ਬਿਲਕੁਲ ਉਹਨਾਂ ਨੇ ਇਹ ਕਿਹਾ ਵੀ ਪਰ ਜਿਹੜੀ ਬਹੁਤ ਜ਼ਿਆਦਾ ਇਨਫੋਰਮੇਸ਼ਨ ਕਿੰਨੇ ਪੇਜਾਂ ਦੀ ਦਿੱਤੀ ਹੈਗੀ ਮਾਈਕਲ ਫਲਿਨ ਨੇ, ਪਰ ਉਹਨਾਂ ਨੇ ਜੋ US ਦੇ ਲਈ ਸਰਵਿਸਿਜ਼ ਇੰਨੇ ਸਾਲ ਕੀਤੀ ਹੈਗੀ ਆ ਡਿਫੈਂਸ ਦੇ ਵਿੱਚ, ਅਤੇ ਉਹਦੇ ਕਰਕੇ ਜਿਹੜੀ ਆ ਆਪਾਂ ਨਹੀਂ ਚਾਹੁੰਦੇ ਵੀ ਉਹਨਾਂ ਨੂੰ ਜਿਹੜੀ ਕਿਸੇ ਤਰ੍ਹਾਂ ਦੀ ਸਜ਼ਾ ਦਿੱਤੀ ਜਾਵੇ। ਅਤੇ ਇਸ ਤੋਂ ਅਗਲੀ ਖਬਰ ਵੱਲ ਚੱਲੀਏ, ਜਿਹੜੀ ਆ ਫੇਸਬੁੱਕ ਨਾਲ ਰਿਲੇਟਡ ਆ ਰਹੀ ਆ। ਆਪਾਂ ਵੀ ਬਹੁਤ ਵਾਰ ਸੋਚਦੇ ਹੁੰਦੇ ਆ ਵੀ ਜਿਹੜੇ ਫੇਸਬੁੱਕ ਯੂਜ਼ ਕਰਦੇ ਆ ਜਿਹੜਾ ਉਸ ਦਾ ਡਾਟਾ ਉਹ ਕਿਸੇ ਨਾਲ ਸ਼ੇਅਰ ਨਹੀਂ ਕੀਤਾ ਜਾਂਦਾ, ਅਤੇ ਹੁਣ UK ਦੀ ਪਾਰਲੀਮੈਂਟ ਨੇ 250 ਪੇਜਾਂ ਦੀ ਜਿਹੜੀ ਇੰਟਰਨਲ ਜਿਹੜੀ ਫੇਸਬੁੱਕ ਇਨਕਾਰਪੋਰੇਸ਼ਨ ਦੀਆਂ ਈਮੇਲਸ ਦੀ ਕਾਪੀਆਂ ਉਹ ਰਿਲੀਜ਼ ਕੀਤੀਆਂ ਵੀ ਕਿਸ ਤਰ੍ਹਾਂ ਜਿਹੜੀ ਆ ਫੇਸਬੁੱਕ ਉਹ ਲੋਕਾਂ ਦਾ ਪ੍ਰਾਈਵੇਟ ਡਾਟਾ ਵੀ ਜਿਹੜਾ ਆ ਉਹ ਵੇਚ ਰਹੀ ਸੀ। ਸੋ ਇਹਦੇ ਸੰਬੰਧ ਦੇ ਵਿੱਚ ਕਹਿੰਦੇ ਵੀ ਈਵਨ ਜਿਹੜਾ ਚੀਫ ਐਗਜ਼ੀਕਿਊਟਿਵ ਮਾਰਕ ਜ਼ਕਰਬਰਗ ਆ
ਉਹ ਵੀ ਜਿਹੜਾ ਆ ਇਨਵੋਲਵ ਸੀਗਾ ਵੀ ਕਿਸ ਤਰ੍ਹਾਂ ਜਿਹੜਾ ਉਹ ਡਾਟਾ ਆ ਹੋਰ ਕੰਪਨੀਆਂ ਨੂੰ ਵੇਚਿਆ ਜਾਵੇ ਪ੍ਰੋਫਿਟ ਦੇ ਲਈ। ਸੋ ਇਹਦੇ ਉੱਤੇ ਜਿਹੜਾ ਯੂਕੇ ਦੇ ਵਿੱਚ ਹੁਣ ਕਾਫੀ ਜਿਹੜਾ ਆ ਫੇਸਬੁੱਕ ਦਾ ਉੱਥੇ ਦੀ ਗਵਰਨਮੈਂਟ ਵੱਲੋਂ ਜਿਹੜਾ ਆ ਉੱਥੇ ਦੇ ਲਾਅ ਮੇਕਰਸ ਆ ਉਹਨਾਂ ਵੱਲੋਂ ਇਹ ਵਿਰੋਧ ਚੱਲ ਰਿਹਾ ਹੈਗਾ ਆ। ਇੱਕ ਲਾ ਸੂਟ ਵੀ ਫਾਈਲ ਹੋਇਆ ਹੈਗਾ ਆ ਫੇਸਬੁੱਕ ਦੇ ਅਗੇਂਸਟ। ਕੰਪਨੀ ਜਿਹੜੀ ਆ 643 LLC ਜਿਹੜੀ ਡਿਵੈਲਪਰ ਆਫ ਨਿਊ ਡਿਫੰਕਟ ਐਪ ਜਿਹੜੀ ਹੈਗੀ ਆ ਉਹਨਾਂ ਨੇ ਸੂ ਕੀਤਾ ਹੋਇਆ ਆ ਫੇਸਬੁੱਕ ਨੂੰ ਵੀ ਇਹ ਜਿਹੜਾ ਡਾਟਾ ਆ ਉਹ ਜਿਹੜਾ ਵੇਚ ਰਹੇ ਹੈਗੇ ਵੱਖ-ਵੱਖ ਕੰਪਨੀਆਂ ਨੂੰ। ਬਿਲਕੁਲ, ਇਹ ਈਮੇਲਾਂ ਦੇ ਵਿੱਚ ਕਹਿੰਦੇ ਇਹਨਾਂ ਦੇ ਇਹੀ ਪਤਾ ਲੱਗਾ ਹੈ ਵੀ ਇਹ ਲੋਕਾਂ ਦਾ ਡਾਟਾ ਵੇਚਣ ਦੇ ਲਈ ਜਿਹੜੀਆਂ ਦੂਜੀਆਂ ਕੰਪਨੀਆਂ ਆ ਉਹਨਾਂ ਨੂੰ ਪੁੱਛ ਰਹੇ ਆ ਵੀ ਕੀ ਭਾਅ ਜਿਹੜਾ ਇੱਕ ਹਿਸਾਬ ਦੇ ਨਾਲ ਲਾਉਣਾ ਆ। ਜਿਹੜਾ ਮਾਰਕ ਜ਼ਕਰਬਰਗ ਆ ਜਿਹੜਾ ਦੇਖਣ ਨੂੰ ਕਹਿੰਦੇ ਵੀ ਬੜਾ ਪਤਾ ਇਹਨਾਂ ਨੇ ਕੀ ਕਰ ਦਿੱਤਾ ਆ। ਅਤੇ ਹੁਣ ਜਿਹੜੀਆਂ ਇਸ ਦੀਆਂ ਹੌਲੀ ਹੌਲੀ ਜਿਹੜੀਆਂ ਫੇਸਬੁੱਕ ਦੀਆਂ ਕਰਤੂਤਾਂ ਆ ਉਹ ਸਾਹਮਣੇ ਆ ਰਹੀਆਂ ਆ। ਸੋ ਬਿਲਕੁਲ ਜਿੰਨਾ ਪਰਹੇਜ਼ ਹੋ ਸਕਦਾ ਫੇਸਬੁੱਕ ਦਾ ਹਰ ਇੱਕ ਨੂੰ ਜਿਹੜਾ ਕਰਨਾ ਚਾਹੀਦਾ ਆ। ਪਰ ਗੱਲ ਇਹ ਆ ਵੀ ਲੋਕ ਉਸ ਦੇ ਇੰਨੀ ਕੁ ਜ਼ਿਆਦਾ ਆਦੀ ਹੋ ਚੁੱਕੇ ਆ ਵੀ ਉਸ ਨੂੰ ਜਿਹੜੇ ਉਹ ਛੱਡਦੇ ਨਹੀਂ। ਸਾਰੇ ਜਾਣੇ ਜਿਹੜੇ ਆ ਉਸ ਦੇ ਪਿੱਛੇ ਜਿਹੜੇ ਆ ਉਹ ਲੱਗੇ ਹੋਏ ਰਹਿੰਦੇ ਆ ਹਮੇਸ਼ਾ ਹੀ। ਸੋ ਇਹ ਚੀਜ਼ਾਂ ਜਿਹੜੀਆਂ ਇਸ ਟਾਈਮ ਚੱਲ ਰਹੀਆਂ ਹੋਈਆਂ ਨੇ। ਸੋ ਨਾਲ ਹੀ ਜਿਹੜਾ ਹਰਜੋਤ ਸਿੰਘ ਜੀ ਦੱਸ ਰਿਹਾ ਵੀ ਸੈਨ ਫਰਾਂਸਿਸਕੋ ਦੇ ਜਿਹੜੇ ਜਨਰਲ ਹੌਸਪੀਟਲ ਦਾ ਜਿਹੜਾ ਇੱਕ ਵਾਰਡ ਆ ਉਹ ਵੀ ਇਹਨਾਂ ਦੇ ਜ਼ਕਰਬਰਗ ਦੇ ਨਾਂ ਦੇ ਉੱਤੇ ਹੈਗਾ ਆ। ਹੁਣ ਉੱਥੇ ਵੀ ਇੱਕ ਵਿਵਾਦ ਰੌਲਾ ਪੈ ਰਿਹਾ ਵੀ ਕਹਿੰਦੇ ਵੀ ਜੋ ਫੇਸਬੁੱਕ ਇਸ ਟਾਈਮ ਆਮ ਲੋਕਾਂ ਦੇ ਵਿੱਚ ਜਿਸ ਤਰੀਕੇ ਦੀ ਜਿਹੜੀ ਦੁਚਿੱਤੀ ਫੈਲਾ ਰਹੀ ਆ ਅਤੇ ਸਾਰਾ ਕੁਛ ਲੋਕਾਂ ਦੀਆਂ ਭਾਵਨਾਵਾਂ ਦੇ ਨਾਲ ਖੇਡ ਰਹੀ ਆ, ਖਾਸ ਕਰਕੇ ਪ੍ਰਾਈਵੇਸੀ ਨੂੰ ਲੈ ਕੇ। ਅਤੇ ਕਈ ਲੋਕ ਮੰਗ ਕਰ ਰਹੇ ਆ ਵੀ ਉਹ ਜਿਹੜਾ ਜਨਰਲ ਹੌਸਪੀਟਲ ਆ ਸੈਨ ਫਰਾਂਸਿਸਕੋ ਦਾ ਉਸ ਦੇ ਵਿੱਚ ਜਿਹੜਾ ਜ਼ਕਰਬਰਗ ਵਾਰਡ ਆ ਉਸ ਦਾ ਨਾਮ ਜਿਹੜਾ ਆ ਉੱਥੋਂ ਹਟਾ ਦਿੱਤਾ ਜਾਵੇ। ਜ਼ਿਕਰਯੋਗ ਗੱਲ ਹੈ ਵੀ ਇਹਨਾਂ ਨੇ $200 ਮਿਲੀਅਨ ਦੀ ਜਿਹੜੀ ਗ੍ਰਾਂਟ ਆ ਉਸ ਹਸਪਤਾਲ ਨੂੰ ਦਿੱਤੀ ਸੀ। ਅਤੇ ਜਿਹੜੇ ਹਸਪਤਾਲ ਵਾਲੇ ਕਹਿੰਦੇ ਆ ਵੀ ਨਾਮ ਅਸੀਂ ਇਸ ਲਈ ਲਿਖਦੇ ਹਾਂ ਵੀ ਇਹਦੇ ਨਾਲ ਲੋਕਾਂ ਨੂੰ ਹੋਰ ਜੇ ਕੋਈ ਇੱਦਾਂ ਕੋਈ ਦਾਨ ਪੁੰਨ ਕਰਨਾ ਚਾਹੁੰਦਾ ਆ ਵੀ ਉਹਨਾਂ ਨੂੰ ਲੱਗਦਾ ਸੰਭਾਵਨਾਵਾਂ ਦਿਸਦੀਆਂ ਵੀ ਚੱਲ ਰਹਿੰਦੀ ਦੁਨੀਆ ਤੱਕ ਸਾਡਾ ਜਿਹੜਾ ਨਾਮ ਵੀ ਇਸ ਤਰੀਕੇ ਦੇ ਨਾਲ ਰਹਿ ਜਾਊਗਾ। ਪਰ ਲੋਕ ਜਿਹੜਾ ਹੁਣ ਫੇਸਬੁੱਕ ਦੀਆਂ ਕਰਤੂਤਾਂ ਨੂੰ ਦੇਖਦੇ ਹੋਏ ਇਹ ਵੀ ਨਾਲ ਮੰਗ ਕਰ ਰਹੇ ਆ ਵੀ ਉਹ ਜਿਹੜਾ ਨਾਮ ਉੱਥੋਂ ਹਟਾ ਦਿੱਤਾ ਜਾਵੇ। ਪਰ ਇਹ ਹਰਜੋਤ ਸਿੰਘ ਜੀ ਬਹੁਤ ਇੱਕ ਅਹਿਮ ਗੱਲ ਹੈਗੀ ਆ। ਆਪਾਂ ਸਾਰੇ ਜਾਣੇ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਵੀ ਲੋਕ ਸੋਚਦੇ ਆ ਵੀ ਆਪਣੀ ਪ੍ਰਾਈਵੇਸੀ ਬਰਕਰਾਰ ਰਹਿੰਦੀ ਹੈ ਸੋਸ਼ਲ ਮੀਡੀਆ ਦੇ ਉੱਤੇ, ਚਾਹੇ ਉਹਨਾਂ ਦੀਆਂ ਟਰਮਸ ਐਂਡ ਪੋਲਿਸੀਜ਼ ਕੁਛ ਵੀ ਜਿਹੜੀਆਂ ਉਹ ਕਹੀ ਜਾਣ, ਉਹਨਾਂ ਨੇ ਫਿਰ ਕੋਈ ਨਾ ਕੋਈ ਰਾਹ ਲੱਭਿਆ ਹੁੰਦਾ ਆ। ਔਰ ਤੁਹਾਨੂੰ ਐਵੇਂ ਨਹੀਂ ਇਹ ਸਾਰੀਆਂ ਚੀਜ਼ਾਂ ਫਰੀ ਦੇਈ ਜਾਂਦੇ, ਤੁਹਾਨੂੰ ਫੋਟੋਆਂ ਪਾਉਣ ਨੂੰ ਫਰੀ ਆ, ਵੀਡੀਓ ਪਾਉਣ ਨੂੰ, ਲਾਈਵ ਕਰਨ ਨੂੰ, ਹਰ ਇੱਕ ਨੇ ਆਪੋ ਆਪਣਾ ਇੱਕ ਹਿਸਾਬ ਦੇ ਨਾਲ ਇਸ ਨੂੰ TV ਚੈਨਲ ਵੀ ਬਣਾ ਕੇ ਰੱਖਿਆ ਹੋਇਆ ਆ ਵੀ ਕਿਤੇ ਕੁਛ ਕਹਿ ਤਾ ਕਿਤੇ ਕੁਛ ਕਰਤਾ। ਅਤੇ ਸਾਰਾ ਕੁਛ ਆਪਣਾ ਜਿਹੜਾ ਤੁਸੀਂ ਡਾਟਾ ਸ਼ੇਅਰ ਕਰਦੇ ਹੋ, ਕਿੱਥੇ ਜਾ ਰਹੇ ਹੋ, ਕਿੱਥੇ ਆ ਰਹੇ ਹੋ, ਕਿੱਥੇ ਕਿੰਨਾ ਚਿਰ ਰੁਕ ਰਹੇ ਹੋ, ਇਹ ਤੁਹਾਡੀ ਇਨਫੋਰਮੇਸ਼ਨ ਜਿਹੜੀ ਲਗਾਤਾਰ ਕੈਪਚਰ ਕਰੀ ਜਾ ਰਹੇ ਆ। ਅਤੇ ਉਹੀ ਡਾਟਾ ਜਿਹੜਾ ਆ ਉਹ ਵੱਖ-ਵੱਖ ਕੰਪਨੀਆਂ ਨੂੰ ਫਿਰ ਵੇਚ ਰਹੇ ਆ, ਚਾਹੇ ਉਹ ਪੋਲੀਟੀਕਲੀ ਸਿਆਸਤ ਤੋਂ ਪ੍ਰੇਰਿਤ ਜਿਹੜੀਆਂ ਕੰਪਨੀਆਂ ਹੋਣ ਅਤੇ ਚਾਹੇ ਜਿਹੜਾ ਉਤਪਾਦ ਵੇਚਣ ਵਾਲੀਆਂ ਜਿਹੜੀਆਂ ਕੰਪਨੀਆਂ ਆ ਉਹ ਹੋਣ। ਸੋ ਇਹ ਬਹੁਤ ਇੰਪੋਰਟੈਂਟ ਗੱਲ ਆ। ਘੱਟ ਤੋਂ ਘੱਟ ਸੋਸ਼ਲ ਮੀਡੀਆ ਦੀ ਜਿਹੜੀ ਆ ਉਹ ਵਰਤੋਂ ਜਿਹੜੀ ਆ ਉਹ ਕਰਨੀ ਚਾਹੀਦੀ ਆ। ਇੱਕ ਹਰਜੋਤ ਸਿੰਘ ਜੀ ਰੀਸੈਂਟਲੀ ਨਾ ਇੱਕ ਕੰਪਨੀ ਆਈ ਸੀ ਅਜੇ ਵੀ ਜਿਹੜੀ ਉਹ ਚੱਲ ਰਹੀ ਆ, ਉਹ ਤਾਂ ਚਲੋ ਸ਼ਰੇਆਮ ਕਹਿੰਦੇ ਆ ਇਹ ਲੋਕ ਜਿਹੜੀ ਇੱਦਾਂ ਦੀਆਂ ਕੰਪਨੀਆਂ ਉਹ ਚੋਰੀ ਜਿਹੜੀ ਇੱਕ ਹਿਸਾਬ ਦੇ ਨਾਲ ਕਹਿੰਦੀਆਂ ਧੋਖਾ ਦਿੰਦੀਆਂ ਤੁਹਾਨੂੰ। ਮੂਵੀ ਪਾਸ ਕਰਕੇ ਕੰਪਨੀਆਂ ਵੀ ਮਹੀਨੇ ਦੇ ਕੁਛ ਤੁਸੀਂ $, ਦਿਓ ਜਿੰਨੀਆਂ ਮਰਜ਼ੀ ਮੂਵੀਆਂ ਦੇਖੋ, ਅਤੇ ਉਹ ਪਰ ਉਹਨਾਂ ਦੇ ਜਿਹੜੇ CEO ਕਹਿੰਦੇ ਆ ਵੀ ਦੇਖੋ ਅਸੀਂ ਇਸ ਲਈ ਕਰ ਰਹੇ ਹਾਂ, ਤੁਹਾਨੂੰ ਇੰਨੇ ਸਸਤੇ ਦਿਖਾ ਰਹੇ ਹਾਂ, ਤੁਹਾਡੀਆਂ ਅਸੀਂ ਹੈਬਿਟਸ ਜਾਣਨਾ ਚਾਹੁੰਦੇ ਹਾਂ, ਅਤੇ ਬਾਅਦ 'ਚ ਤੁਹਾਨੂੰ ਉਸ ਹਿਸਾਬ ਦੇ ਨਾਲ ਜਿਹੜਾ ਅਸੀਂ ਇਨਫੋਰਮੇਸ਼ਨ ਜਿਹੜੀ ਉਹ ਸ਼ੇਅਰ ਕਰਕੇ ਉਹਨਾਂ ਚੀਜ਼ਾਂ ਨੂੰ ਜਿਹੜੀ ਉਹ ਵੇਚਾਂਗੇ। ਉਹ ਡਾਇਰੈਕਟਲੀ ਜਿਹੜੀ ਕਹਿ ਰਹੇ ਆ। ਅਤੇ ਹਾਂ ਜੇ ਲੋਕ ਇਹ ਜਾਣਨ ਦੇ ਬਾਵਜੂਦ ਉਸ ਨੂੰ ਵਰਤ ਰਹੇ ਆ, ਉਹਨਾਂ ਨੂੰ ਪਤਾ ਆ ਵੀ ਇਸ ਚੀਜ਼ ਦੇ ਨਾਲ ਤੁਹਾਡੀ ਇਨਫੋਰਮੇਸ਼ਨ ਜਿਹੜੀ ਉਹ ਜਾਊਗੀ। ਪਰ ਫੇਸਬੁੱਕ ਵਾਲੇ ਕਹਿੰਦੇ ਆ ਵੀ ਤੁਹਾਡੀ ਪ੍ਰਾਈਵੇਸੀ ਦਾ ਅਸੀਂ ਬਹੁਤ ਜ਼ਿਆਦਾ ਧਿਆਨ ਰੱਖਦੇ ਹਾਂ, ਕੋਈ ਡਾਟਾ ਤੁਹਾਡਾ ਜਿਹੜਾ ਸ਼ੇਅਰ ਨਹੀਂ ਕੀਤਾ ਜਾਂਦਾ। ਪਰ ਇਹ ਜਿਹੜੀਆਂ ਈਮੇਲਾਂ ਜਿਹੜੀਆਂ ਹੁਣ UK ਪਾਰਲੀਮੈਂਟ ਦੀ ਇਨਵੈਸਟੀਗੇਸ਼ਨ ਦੇ ਵਿੱਚ ਹਰਜੋਤ ਸਿੰਘ ਜੀ ਪਤਾ ਲੱਗੀਆਂ ਆ, ਇਹ ਇੱਕ ਬੜੀ ਖਤਰੇ ਵਾਲੀ ਗੱਲ ਆ। ਇਹ ਚਾਹੇ ਇਕੱਲੀ ਫੇਸਬੁੱਕ ਨਹੀਂ, ਇਸ ਦੇ ਵਿੱਚ ਗੂਗਲ ਵੀ ਨਾਲ ਹੀ ਆ, ਤੁਸੀਂ ਐਪਲ ਕਹਿ ਲਓ, ਸਾਰੇ ਜਾਣੇ ਜਿਹੜੇ ਤੁਸੀਂ ਇਹ ਕਹਿ ਲਓ ਵੀ ਇਸ ਚੀਜ਼ ਦੇ ਨਾਲ ਜਿਹੜੇ ਆ ਉਹ ਜੁੜੇ ਹੋਏ ਨੇ। ਹਰ ਇੱਕ ਨੇ ਤੁਹਾਡੀ ਇੱਕ ਸ਼ੈਡੋ ਪ੍ਰੋਫਾਈਲ ਜਿਹੜੀ ਉਹ ਬਣਾ ਕੇ ਰੱਖੀ ਹੋਈ ਆ ਵੀ ਇਹ ਬੰਦਾ ਕੀ ਲਾਈਕ ਕਰਦਾ, ਕੀ ਡਿਸਲਾਈਕ ਕਰਦਾ, ਕੀ ਇਹ ਖਰੀਦਣਾ ਚਾਹੁੰਦਾ ਆ, ਅਤੇ ਕੀ ਇਹਦੀ
ਖਰੀਦੋ ਫਰੋਖਤ ਦੀਆਂ ਹੈਬਿਟਸ ਹੈਗੀਆਂ ਜੀ। ਸੋ ਫੇਸਬੁੱਕ ਦੀ ਗੱਲ ਕਰਦੇ ਜਾਈਏ, ਜਿਹੜੇ ਫੇਸਬੁੱਕ ਕਿਸੇ ਟਾਈਮ ਦੇ ਉੱਤੇ ਕਹਿੰਦੇ ਨੰਬਰ 1 ਕੰਪਨੀ ਹੁੰਦੀ ਸੀ, ਬੈਸਟ ਪਲੇਸ ਟੂ ਵਰਕ। ਅਤੇ ਹੁਣ ਜਿਹੜਾ ਨਵਾਂ ਗਲਾਸਡੋਰ ਦਾ ਸਰਵੇ ਆਇਆ ਕੰਪਨੀ ਵੱਲੋਂ, ਉਹ ਕਹਿੰਦੇ ਵੀ ਫੇਸਬੁੱਕ ਹੁਣ ਨੰਬਰ 1 ਤੋਂ ਨੰਬਰ 7 'ਤੇ ਡਰੋਪ ਹੋ ਗਈ ਹੈਗੀ ਆ। ਕਿਉਂਕਿ 2019 ਦੇ ਵਿੱਚ 2018 ਦੇ ਐਂਡ ਤੱਕ ਇਹਨਾਂ ਦੇ ਕਾਫੀ ਜਿਹੜੇ ਸਕੈਂਡਲ ਆਏ ਹੈਗੇ ਆ, ਅਤੇ ਕੰਪਨੀ ਦੇ ਜਿਹੜੇ ਇੰਪਲਾਈਜ਼ ਦੀ ਸੈਟਿਸਫੈਕਸ਼ਨ ਰੇਟਿੰਗ ਆ ਉਹ ਡਾਊਨ ਹੋ ਗਈ ਆ 4.6 to 4.3। ਸੋ ਇਕੱਲਾ ਫੇਸਬੁੱਕ ਨਹੀਂ, ਗੂਗਲ ਵੀ ਜਿਹੜੀ ਆ ਉਹਦੀ ਰੈਂਕਿੰਗ ਥੱਲੇ ਗਈ ਆ। ਐਮਾਜ਼ੋਨ ਨੇ ਤਾਂ ਕਹਿੰਦੇ ਲਿਸਟ ਹੀ ਨਹੀਂ ਬਣੇ, ਲਿਸਟ ਵਿੱਚ ਹੀ ਨਹੀਂ ਨਾ ਆਇਆ। ਐਮਾਜ਼ੋਨ ਦੇ ਵਿੱਚ ਜਿਹੜੇ ਬਹੁਤ ਸਾਰੇ ਉਹਨਾਂ ਦੇ ਖਾਸ ਕਰਕੇ ਵੇਅਰ ਹਾਊਸ 'ਚ ਲੋਕ ਕੰਮ ਕਰਦੇ ਆ, ਕਹਿੰਦੇ ਵੀ ਉਹਨਾਂ ਨੂੰ ਮਸ਼ੀਨਾਂ ਵਾਂਗ ਜਿੱਦਾਂ ਕੰਮ ਕਰਨਾ ਪੈਂਦਾ ਹੈ। ਕਈ ਵਾਰੀ ਬਾਥਰੂਮ ਜਾਣ ਲਈ 2 ਮਿੰਟ ਵੀ ਨਹੀਂ ਦਿੰਦੇ ਹੈਗੇ। ਸੋ ਇਹ ਜਿਹੜੀਆਂ ਕੰਪਨੀਆਂ ਹਨ, ਹੁਣ ਇਹਨਾਂ ਦਾ ਜਿਹੜਾ ਡਾਊਨਫਾਲ ਇੱਕ ਤਰ੍ਹਾਂ ਨਾਲ ਆਉਣਾ ਸ਼ੁਰੂ ਹੋਇਆ ਆ। ਅਤੇ ਦੂਸਰੇ ਪਾਸੇ ਜੇ ਵਟਸਐਪ ਦੀ ਗੱਲ ਕਰਦੇ ਜਾਈਏ, ਵਟਸਐਪ ਵੀ ਫੇਸਬੁੱਕ ਨੇ ਹੀ ਬਾਈ ਕੀਤਾ ਸੀ, ਅਤੇ ਇੰਡੀਆ ਦੇ ਵਿੱਚ ਕਹਿੰਦੇ ਵੀ ਵਟਸਐਪ ਦੇ ਉਲਟ ਵੀ ਹੁਣ ਕਾਫੀ ਵਿਰੋਧ ਸ਼ੁਰੂ ਹੋ ਗਿਆ ਵੀ ਉੱਥੇ ਬਹੁਤ ਸਾਰੀਆਂ ਝੂਠੀਆਂ ਖਬਰਾਂ ਫੈਲਾਈਆਂ ਜਾਂਦੀਆਂ ਆ। ਅਤੇ ਝੂਠੀਆਂ ਜਦੋਂ ਅਫਵਾਹਾਂ ਫੈਲਾਈਆਂ ਜਾਂਦੀਆਂ, ਉਹ ਤੋਂ ਬਾਅਦ ਬਹੁਤ ਸਾਰੇ ਲੋਕਾਂ ਦੀਆਂ ਮੌਤਾਂ ਵੀ ਹੋਈਆਂ, ਕਿਉਂਕਿ ਉੱਥੇ ਕਿਸ ਤਰ੍ਹਾਂ ਲਿੰਚਿੰਗ ਹੁੰਦੀ ਆ, ਕਿਸ ਤਰ੍ਹਾਂ ਲੋਕ ਇਕੱਠੇ ਹੋ ਕੇ ਮਾਰ ਦਿੰਦੇ ਜੀ, ਵੈਸੇ ਜੀ ਇਹਦੇ ਘਰ ਆ ਮੀਟ ਆ, ਇੱਥੇ ਆ ਇਹਨ ਗਾਂ ਮਾਰਤੀ, ਨਾ ਕਰਤਾ। ਸੋ ਇਹ ਜਿਹੜੀਆਂ ਟੈਕਨੋਲੋਜੀ ਜਿਹੜੀ ਆ, ਇਸ ਤਰ੍ਹਾਂ ਨਾਲ ਇਹ ਪੁੱਠੇ ਪਾਸੇ ਵੀ ਜਿਹੜਾ ਕੰਮ ਕਰ ਰਹੀ ਆ, ਜਾਂ ਲੋਕ ਜਿਹੜੇ ਆ ਇਹਨਾਂ ਨੂੰ ਪੁੱਠੇ ਕੰਮ ਲਈ ਵੀ ਵਰਤ ਰਹੇ ਆ। ਅਤੇ ਈਵਨ ਆਸਟ੍ਰੇਲੀਆ ਨੇ ਤਾਂ ਇਹ ਕਿਹਾ ਵੀ ਹੁਣ ਜਿਹੜੀ ਵਟਸਐਪ ਆ ਉਹਨੂੰ ਜਿਹੜਾ ਆ ਉਹਦੇ 'ਤੇ ਪੂਰੀ ਤਰ੍ਹਾਂ ਅੱਖ ਰੱਖੋ ਵੀ ਜਿਹੜਾ ਇਹਨਾਂ ਦੇ ਕੋਈ ਵੀ ਇਨਕ੍ਰਿਪਟਡ ਮੈਸੇਜ ਹੁੰਦੇ ਆ ਉਹ ਗਵਰਨਮੈਂਟ ਦੇ ਕੋਲ ਐਕਸੈਸ ਹੋਣਾ ਚਾਹੀਦਾ ਆ, ਵੀ ਉਹਨਾਂ ਨੂੰ ਰਿਕਵਰ ਕਰਨ ਦੇ ਲਈ ਵੀ ਕਿਹੜੇ ਮੈਸੇਜਸ ਕਿਸੇ ਨੇ ਕਿਸੇ ਨੂੰ ਕੀਤੇ ਹੈਗੇ ਆ, ਤਾਂ ਕਿ ਜਿਹੜਾ ਮੁਲਕ ਆ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਖਤਰਾ ਨਾ ਹੋਵੇ। ਜੀ ਬਿਲਕੁਲ। ਜਿੱਦਾਂ ਤੁਸੀਂ ਇੰਡੀਆ ਦੀ ਗੱਲ ਕੀਤੀ, ਵਟਸਐਪ ਦੇ ਵਿੱਚ ਵਟਸਐਪ ਵਾਲੇ ਉੱਥੇ ਇਸ ਟਾਈਮ ਐਡਸ ਜਿਹੜੀਆਂ ਉਹ ਰਨ ਕਰ ਰਹੇ ਆ ਵੀ ਇਹ ਜਿਹੜੀ ਫੇਕ ਨਿਊਜ਼ ਤੋਂ ਜਿਹੜਾ ਤੁਸੀਂ ਇਹਦੇ ਵਿੱਚ ਬਚੋ। ਸੋ ਇਹ ਇੱਦਾਂ ਲੱਗਦਾ ਵੀ ਕਿਤੇ ਚਾਈਨਾ ਵਾਂਗੂ ਨਾ ਇਹਨਾਂ ਨੂੰ ਫਿਰ ਉੱਥੇ ਕਰਨਾ ਪੈ ਜਾਵੇ, ਹਰ ਇੱਕ ਚੀਜ਼ ਦੇ ਉੱਤੇ ਜਿਹੜੀ ਫਿਰ ਰੋਕਥਾਮ ਜਿਹੜੀ ਕਰਨੀ ਪਵੇ। ਨਾਲੇ ਉਹਨਾਂ ਨੇ ਤਾਂ ਉੱਥੇ ਹੁਣ ਕਾਨੂੰਨ ਵੀ ਜਿਹੜੇ ਆ ਬਣਾਉਣ ਦੀਆਂ ਕੋਸ਼ਿਸ਼ਾਂ ਜਿਹੜੀਆਂ ਕਰ ਰਹੇ ਆ ਵੀ ਜਿਹੜਾ ਗਰੁੱਪਾਂ ਦੇ ਐਡਮਿਨ ਹੋਣਗੇ ਜਿਹਦੇ ਨਾਲ ਕੋਈ ਇੱਦਾਂ ਦੀ ਸੰਬੰਧਿਤ ਗੱਲ ਹੋਊਗੀ ਤਾਂ ਉਹਨੂੰ ਜਿਹੜਾ ਗ੍ਰਿਫਤਾਰ ਕੀਤਾ ਜਾ ਸਕਦਾ। ਪਰ ਸਭ ਨੂੰ ਪਤਾ ਉੱਥੇ ਕਿੱਦਾਂ ਜਿਹੜੇ ਆ ਉਹ ਲਾ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਬਾਅਦ 'ਚ ਬਣਦੀ ਹੁੰਦੀ ਆ। ਹੁਣ ਤਾਂ ਪੁਲਿਸ ਵਾਲਾ ਵੀ ਜਿਹੜਾ ਉੱਥੇ ਉਹਨਾਂ ਨੇ ਦੇਖੋ ਸ਼ਰੇਆਮ ਹੀ ਉੱਥੇ ਉਹਨਾਂ ਨੇ ਮਾਰ ਦਿੱਤਾ ਹੈ, ਅਤੇ CM ਵੀ ਜਿਹੜਾ ਉਹਨਾਂ ਦਾ ਕੁਛ ਜਿਹੜਾ ਉਸ ਦਾ ਜ਼ਿਕਰ ਤੱਕ ਨਹੀਂ ਕੀਤਾ। ਸੋ ਇਹ ਜਿਹੜੀਆਂ ਸੋਸ਼ਲ ਮੀਡੀਆ ਆ ਜਿਹੜਾ ਇੱਕ ਪਾਸੇ ਇਹ ਵਰਦਾਨ ਜਿਹੜੇ ਲੋਕ ਖਾਸ ਕਰਕੇ ਮਾਈਨੋਰਟੀਜ਼ ਦੇ ਲਈ ਆਪਣੀ ਗੱਲ ਨੂੰ ਜਿਹੜਾ ਹਰ ਇੱਕ ਤੱਕ ਪਹੁੰਚਾਉਣ ਦੇ ਲਈ, ਦੂਜੇ ਪਾਸੇ ਜਿਹੜਾ ਇੱਕ ਕਹਿ ਲਓ ਵੀ ਸਮਾਜ ਦੇ ਲਈ ਇੱਕ ਬਹੁਤ ਵੱਡਾ ਖਤਰਾ ਵੀ ਜਿਹੜਾ ਨਾਲ ਦੇ ਨਾਲ ਜਿਹੜਾ ਇਹ ਬਣਿਆ ਹੋਇਆ ਆ। ਸੋ ਇਸ ਦੀ ਵਰਤੋਂ ਜਿਹੜੀ ਆ ਸੁਚੱਜੇ ਢੰਗ ਨਾਲ ਕਰੋ, ਦੁਰਵਰਤੋਂ ਤਾਂ ਹਰ ਇੱਕ ਚੀਜ਼ ਦੀ ਜਿਹੜੇ ਲੋਕ ਆ ਉਹ ਕਰੀਓ ਹੀ ਜਾ ਰਹੇ ਆ। ਸੋ ਉਹਨਾਂ ਚੀਜ਼ਾਂ ਦਾ ਪਰਹੇਜ਼ ਰੱਖਣਾ ਚਾਹੀਦਾ। ਇਹ ਨਾ ਹੋਵੇ ਵੀ ਖਾਸ ਕਰਕੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਜਿਹੜੀਆਂ ਅੱਜ ਕੱਲ੍ਹ ਨਵੀਆਂ ਐਪਸ ਆ ਰਹੀਆਂ ਨੇ ਜਾਂ ਉਹਦੇ ਬਾਰੇ ਜ਼ਰੂਰ ਪਤਾ ਹੋਣਾ ਚਾਹੀਦਾ ਆ ਵੀ ਸਨੈਪਚੈਟ 'ਚ ਕੀ ਹੁੰਦਾ ਆ, ਇੰਸਟਾਗ੍ਰਾਮ 'ਚ ਕੀ ਹੁੰਦਾ ਹੈ, ਟਿਕਟੋਕ ਜਿਹੜਾ ਆ ਉਹ ਕੀ ਚੱਲ ਰਿਹਾ ਆ। ਸੋ ਇਹਦੇ ਬਾਰੇ ਪਤਾ ਹੋਣਾ ਚਾਹੀਦਾ। ਤੁਹਾਡੇ ਨਿਆਣੇ ਇਹ ਚੀਜ਼ਾਂ ਨੂੰ ਵਰਤੀ ਜਾਣ, ਬਾਅਦ 'ਚ ਕਿਸੇ ਹੋਰ ਪਾਸੇ ਨੂੰ ਪੈ ਜਾਣੀ। ਸਭ ਨੂੰ ਯਾਦ ਹੋਣਾ ਇੱਕ ਬਲੂ ਵੇਲ ਕਰਕੇ ਜਿਹੜੀ ਗੇਮ ਬਹੁਤ ਚੱਲੀ ਸੀ, ਜਿਹੜੀ ਸੁਸਾਈਡ ਲਈ ਆਤਮ ਦਾਹ ਦੇ ਲਈ ਇੱਕ ਹਿਸਾਬ ਦੇ ਨਾਲ ਪ੍ਰੇਰਦੀ ਸੀਗੀ, ਹੈ ਨਾ, ਆਤਮ ਹੱਤਿਆ ਦੇ ਲਈ। ਸੋ ਇਹਨਾਂ ਸਾਰੀਆਂ ਚੀਜ਼ਾਂ ਦਾ ਖਾਸ ਕਰਕੇ ਜਿਹੜੇ ਪੇਰੈਂਟਸ ਆ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਆ। ਅੱਜ ਕੱਲ੍ਹ ਦੇ ਜ਼ਮਾਨੇ ਦੇ ਨਾਲ ਚੱਲਣਾ ਪੈਣਾ ਆ। ਬੰਦਾ ਇਹ ਨਾ ਸੋਚਦਾ ਰਹੇ ਵੀ ਨਹੀਂ ਸਾਡੇ ਬੱਚੇ ਇੱਦਾਂ ਕਰ ਨਹੀਂ ਸਕਦੇ। ਸੋ ਯੂ ਨੈਵਰ ਨੋ ਕਿੱਥੋਂ ਕੀ ਚੀਜ਼ ਜਿਹੜੀ ਹੋ ਜਾਣੀ ਆ। ਸੋ ਇਹ ਬਹੁਤ ਇੱਕ ਇੰਪੋਰਟੈਂਟ ਮੈਂ ਕਹੂੰਗਾ ਹਰਜੋਤ ਸਿੰਘ ਜੀ ਇਹ ਵਿਸ਼ਾ ਹੈਗਾ ਆ, ਸਾਰੇ ਹੀ ਜਿਹੜੇ ਆ ਉਹ ਪੇਰੈਂਟਸ ਦੇ ਲਈ ਵੀ। ਪਰ ਇੱਥੋਂ ਇਹ ਪਤਾ ਲੱਗਦਾ ਫੇਸਬੁੱਕ ਵਾਲੇ ਬਹੁਤ ਕੰਮ ਕਰ ਰਹੇ। ਮੈਂ ਤਾਂ ਇਹ ਹਰਜੋਤ ਸਿੰਘ ਜੀ ਖਬਰ ਜਦੋਂ ਇਹ ਹੁਣ ਸੁਣੀ ਸੀ, ਪਹਿਲਾਂ ਮੈਂ ਡਾਇਲੇਮਾ ਸੀਗਾ ਵੀ ਰੱਖੀਏ ਐਪ ਰੱਖੀਏ ਫੋਨ 'ਚ ਕਿ ਨਾ ਰੱਖੀਏ, ਪਰ ਹੁਣ ਇਹ ਖਬਰ ਸੁਣਨ ਤੋਂ ਬਾਅਦ ਦੇ ਵਿੱਚ ਮੈਂ ਤਾਂ ਡਿਲੀਟ ਕਰ ਦਿੱਤੀ ਆ। ਸੋ ਕਈਆਂ ਨੇ ਹੋਰ ਵੀ ਲੋਕਾਂ ਨੇ ਜਿਹੜੀ ਆ ਉਹ ਡਿਲੀਟ ਕਰ ਦੇਣੀ ਜੀ। ਸੋ ਆਸਟ੍ਰੇਲੀਆ ਵੱਲੋਂ ਜਿਹੜਾ ਆ, ਆਸਟ੍ਰੇਲੀਆ ਦੇ ਜਿਹੜੇ ਪ੍ਰਾਈਮ ਮਿਨਿਸਟਰ ਆ ਉਹਨਾਂ ਨੇ ਇਹ ਕਿਹਾ ਵੀ ਜਿਹੜੀਆਂ ਉੱਥੇ ਦੀਆਂ ਪੁਲਿਸ ਅਤੇ ਇੰਟੈਲੀਜੈਂਸ ਏਜੰਸੀਜ਼ ਹੈਗੀਆਂ ਉਹਨਾਂ ਕੋਲ ਪਾਵਰ ਹੋਣੀ ਚਾਹੀਦੀ ਆ ਜਿਹੜੀ ਵਟਸਐਪ ਆ ਉਹਦੇ ਜਿਹੜੇ ਇਨਕ੍ਰਿਪਟਡ ਮੈਸੇਜਸ ਆ ਉਹਨਾਂ ਨੂੰ ਰਿਕਵਰ ਕਰਨ ਦੇ ਲਈ। ਅਤੇ ਉਹਨਾਂ ਨੇ ਤਾਂ ਉਹ ਇੱਥੇ ਤੱਕ ਜਾ ਰਹੇ ਆ ਵੀ ਈਵਨ ਵਟਸਐਪ ਕੰਪਨੀ ਨੂੰ ਕੋਈ ਕਹਿ ਰਿਹਾ ਵੀ ਕਿਸੇ ਤਰ੍ਹਾਂ ਨਾਲ ਇੱਕ ਬਟਨ ਹੋਣਾ ਚਾਹੀਦਾ ਜਿਹੜਾ ਪੁਲਿਸ ਜਾਂ ਇੰਟੈਲੀਜੈਂਸ ਏਜੰਸੀ ਜਿਹੜੀਆਂ ਆ ਉਸ ਤੋਂ ਉਹਨੂੰ ਯੂਜ਼ ਕਰ ਸਕਣ।
ਕਿਉਂਕਿ ਉਹ ਕਹਿੰਦੇ ਵੀ ਅਸੀਂ ਨਹੀਂ ਚਾਹੁੰਦੇ ਵੀ ਸਾਡੇ ਮੁਲਕ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਟੈਰਰਿਸਟ ਅਟੈਕ ਹੋਵੇ ਜਾਂ ਕੋਈ ਆਰਗੇਨਾਈਜ਼ ਕ੍ਰਾਈਮ ਹੋਵੇ WhatsApp ਜਿਹੜਾ ਯੂਜ਼ ਕਰਕੇ ਲੋਕ ਕਰਨ। ਸੋ ਇਸ ਤਰ੍ਹਾਂ ਨਾਲ ਹੁਣ ਲੱਗਦਾ ਆ ਵੀ ਸੋਸ਼ਲ ਮੀਡੀਆ ਦੇ ਨਾਲ ਰਿਲੇਟਡ ਜਿੰਨੀਆਂ ਕੰਪਨੀਆਂ ਆ ਉਹਨਾਂ ਦੇ ਉੱਤੇ ਜਿਹੜੀਆਂ ਆ ਕਈ ਜਿਹੜੀਆਂ ਸਰਕਾਰਾਂ ਆ ਉਹ ਹੁਣ ਅੱਖ ਵੀ ਰੱਖ ਰਹੀਆਂ ਅਤੇ ਉਹਨਾਂ ਦੇ ਪਿੱਛੇ ਵੀ ਜਾ ਰਹੀਆਂ। ਇੱਕ ਮੇਨ ਰੀਜ਼ਨ ਜ਼ਰੂਰ ਇਲੈਕਸ਼ਨਸ ਦਾ ਹੈਗਾ ਆ, ਖਾਸ ਕਰਕੇ ਫੇਸਬੁੱਕ ਵਗੈਰਾ ਤਾਂ ਇਹ ਪੂਰੇ ਵਰਲਡ ਦੇ ਵਿੱਚ ਜਿੱਥੇ ਜਿੱਥੇ ਵੀ ਇਲੈਕਸ਼ਨ ਹੋ ਰਹੀ ਆ ਉੱਥੇ ਜਿਹੜਾ ਆ ਅਸਰ ਪਾ ਰਹੀ ਹੈਗੀ ਆ, ਪਾਉਂਦੀ ਆ ਬਿਲਕੁਲ। ਅਤੇ ਅੱਜ ਦੇਖ ਰਹੇ ਵੀ ਇਹ ਖਬਰ ਆਉਣ ਤੋਂ ਬਾਅਦ ਦੇ ਵਿੱਚ ਇਹਨਾਂ ਦਾ 2.5-3% ਤੱਕ ਜਿਹੜਾ ਸ਼ੇਅਰ ਵੀ ਫੇਸਬੁੱਕ ਦਾ ਜਿਹੜਾ ਉਹ ਡਾਊਨ ਗਿਆ ਹੋਇਆ ਆ, $3 ਜਿਹੜੀ ਆ ਉਹ ਥੱਲੇ ਨੂੰ ਗਿਆ ਆ। ਅਤੇ ਹਰਜੋਤ ਸਿੰਘ ਜੀ ਇੱਕ ਬ੍ਰੇਕ ਦਾ ਵੀ ਵੇਲਾ ਹੋ ਚੁੱਕਾ, ਬ੍ਰੇਕ ਲਵਾਂਗੇ, ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਵਾਪਸ ਆਉਂਦੇ ਹਾਂ ਅਤੇ ਖਬਰਾਂ ਦਾ ਜਿਹੜਾ ਸਿਲਸਿਲਾ ਆ ਉਹ ਇੱਦਾਂ ਹੀ ਜਾਰੀ ਰਹੇਗਾ ਜੀ। ਹਾਂਜੀ ਦੇਖੋ 1300 ਤੋਂ 1400 ਤੱਕ ਦੀ ਸਾਡੀ ਗੈਦਰਿੰਗ ਹੋਏਗੀ। ਇੰਨੀ? ਤੇ ਪਾਰਟੀ ਹਾਲ ਮੈਨੂੰ ਬਿਲਕੁਲ ਨਵਾਂ ਨਕੋਰ ਚਾਹੀਦਾ। ਅੱਛਾ ਜੀ। ਤੇ ਫੂਡ ਦੀ ਕੁਆਲਿਟੀ ਨਾਲ ਪਲੀਜ਼ ਕੋਈ ਕੰਪਰੋ ਨਹੀਂ ਚਾਹੀਦਾ। ਅੱਛਾ ਜੀ। ਤੇ ਡੈਕੋਰੇਸ਼ਨ ਜਿਹੜੀ ਉਹ ਬਿਲਕੁਲ ਲਾਜਵਾਬ ਹੋਵੇ। ਅੱਛਾ ਜੀ। ਐਂਡ ਮੋਰ ਓਵਰ ਇੰਨੀ ਕੁ ਗੈਦਰਿੰਗ ਆ ਤਾਂ ਪਾਰਕਿੰਗ ਸਪੇਸ ਵੀ ਖੁੱਲੀ ਹੋਣੀ ਚਾਹੀਦੀ ਆ। ਚੰਗਾ ਫਿਰ ਮੈਡਮ ਜੀ ਮੈਂ ਤੇ ਚੱਲਦਾ। ਹੁਣ ਤੁਸੀਂ ਕਿੱਥੇ ਚੱਲੇ? ਇੰਨਾ ਵੱਡਾ ਕੰਮ ਸਾਡੇ ਕੋਲੋਂ ਨਹੀਂ ਸੰਭਿਆ ਜਾਣਾ। ਮਿਰਾਜ ਫॉर ਯੂ ਵਾਲੇ ਰਾਜਾ ਸਿੰਘ ਨੂੰ ਫੋਨ ਕਰ ਲਓ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਨੇ 2 ਬੈਂਕਟ ਹਾਲ 300 ਤੇ 1000 ਦੀ ਕੈਪੈਸਿਟੀ ਵਾਲੇ। ਮਿਰਾਜ ਬੈਂਕਟ ਹਾਲ ਜਿਨ੍ਹਾਂ ਕੋਲ ਹੈ ਨੰਬਰ 1 ਕੇਟਰਿੰਗ ਇਨ ਟਾਊਨ, ਬੈਸਟ ਸਵੀਟਸ ਤੇ ਤੁਹਾਡੇ ਫੰਕਸ਼ਨ ਲਈ ਬੈਸਟ ਐਂਬੀਐਂਸ। For more information, call Raja Singh 9168656659 या परमप्रीत सिंह डड्डी 6615103143। ਬਾਈ ਨਵੀਂ ਮਸਟੈਂਗ ਕਢਾਈ ਆ ਹੁਣ ਤੇਰੀ ਗੱਡੀ ਵਾਂਗੂ ਕਸਟਮ ਰਿਮ ਤੇ ਚੌੜੇ ਜੇ ਟਾਇਰ ਪਵਾਉਣੇ ਆ, ਫਿਰ ਗੱਡੀ ਦੀ ਟੌਰ ਵੱਧ ਜੂ। ਤੂੰ ਸਿਟਰਸ ਹਾਈਟਸ ਵਿੱਚ S&S ਟਾਇਰਸ ਵਾਲੇ ਅਮਰਪਾਲ ਸਿੰਘ ਹੁਣਾਂ ਕੋਲ ਜਾ, ਮੈਂ ਵੀ ਉਹਨਾਂ ਕੋਲੋਂ ਹੀ ਪਵਾਏ ਸੀ। S&S ਟਾਇਰਸ ਹਰ ਕਾਰ ਲਈ ਕਸਟਮ ਵੀਲ ਵੇਚਦੇ ਹਨ। ਸਾਰੇ ਟਾਇਰ ਬ੍ਰਾਂਡਸ ਅਵੇਲੇਬਲ ਹਨ ਅਤੇ ਨਵੇਂ ਪਿਕਅਪ ਟਰੱਕਸ ਦੇ ਲੈਵਲਿੰਗ ਕਿਟਸ, ਲਿਫਟ ਕਿਟਸ ਦੇ ਵਿੱਚ ਵੀ ਮੁਹਾਰਤ ਹਾਸਿਲ ਹੈ। 4 ਟਾਇਰ ਖਰੀਦਣ ਤੇ ਫ੍ਰੀ ਟਾਇਰ ਰੋਟੇਸ਼ਨ ਅਤੇ ਫਲੈਟ ਟਾਇਰ ਰਿਪੇਅਰ। ਐਡਰੈਸ 7441 ਔਬਨ ਬੋਲੇਵਾਰਡ, ਸਿਟਰਸ ਹਾਈਟਸ। ਹੋਰ ਜਾਣਕਾਰੀ ਲਈ ਕਾਲ ਅਮਰਪਾਲ ਸਿੰਘ 916 728 4100 916 728 4100। S&S ਟਾਇਰਸ। ਚੌੜੇ ਚੌੜੇ ਰਿਮ ਧਰਤੀ ਨੂੰ ਨਾਪਦੇ ਆ, ਦੇਖਦੇ ਆ ਲੋਕ ਚੱਕ ਚੱਕ ਅੱਡੀਆਂ। ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਭਰਨ ਦਾ ਸਮਾਂ ਸ਼ੁਰੂ ਹੋ ਚੁੱਕਾ ਹੈ। ਇਸ ਦੇ ਵਿੱਚ ਮਦਦ ਦੇ ਲਈ ਹੋਰ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ 4082722500। ਉਹ ਕਿੱਦਾਂ ਵੀ ਨਿੰਮਿਆ, ਕੀ ਹਾਲ ਆ ਤੇਰਾ? ਉਹ ਮੈਂ ਤਾਂ ਵਧੀਆ ਆ, ਟਰੱਕ ਹੀ ਖਰਾਬ ਹੋਇਆ ਪਿਆ ਆ। ਐਲਗਰੋਵ ਏਰੀਆ ਤੁਰਿਆ ਫਿਰਦਾ ਆ, ਮੋਟਰ ਭਾਲਦਾ ਆ। ਤੈਨੂੰ ਮੈਂ ਐਡਰੈਸ ਦਿੰਦਾ, ਲੈ ਐਡਰੈਸ ਨੋਟ ਕਰ। ਦੱਸੋ ਫਿਰ ਜਰਾ। 9875 ਡਾਇਨੋ ਡਰਾਈਵ ਐਲਗਰੋਵ। ਬਈ ਮੋਟਰ ਦਾ ਨਾਂ ਕੀ ਆ? ਓਏ ਮੋਟਲ ਨਹੀਂ ਹੈਗਾ, ਇਹ ਹੈਗਾ ਐਡਰੈਸ US ਟਰੱਕ ਐਂਡ ਟ੍ਰੇਲਰ ਰਿਪੇਅਰ ਵਾਲਿਆਂ ਦਾ। ਬੀਬਾ ਪੁੱਤ ਬਣ ਕੇ ਆਪਣਾ ਟਰੱਕ ਠੀਕ ਕਰਾ ਤੇ ਸ਼ਾਮੀ ਟਾਈਮ ਸਿਰ ਘਰੇ ਜਾ, ਭਰਜਾਈ ਉਡੀਕਦੀ ਹੁੰਦੀ ਹੈ। US ਟਰੱਕ ਐਂਡ ਟ੍ਰੇਲਰ ਰਿਪੇਅਰ, ਜਿਨ੍ਹਾਂ ਕੋਲੋਂ ਤੁਸੀਂ ਇੰਜਨ ਵਰਕ, ਟਰਾਂਸਮਿਸ਼ਨ, ਰੀਅਰ ਐਂਡ ਕਲਚ, ਆਇਲ ਚੇਂਜ ਜਾਂ ਬ੍ਰੇਕ ਸਰਵਿਸ ਵਰਗਾ ਕੋਈ ਵੀ ਕੰਮ ਕਰਾ ਸਕਦੇ ਹੋ। ਇਹ ਹਰ ਤਰੀਕੇ ਦੇ ਟਰੱਕ ਅਤੇ ਟ੍ਰੇਲਰਾਂ ਦੀਆਂ ਅਲਾਈਨਮੈਂਟ ਅਤੇ ਮੁਰੰਮਤ ਕਰਦੇ ਨੇ ਤੇ ਤੁਸੀਂ ਇਹਨਾਂ ਤੋਂ ਆਪਣੇ ਟਰੱਕਾਂ ਲਈ ਪੁਰਾਣੇ ਅਤੇ ਨਵੇਂ ਟਾਇਰ ਬਹੁਤ ਹੀ ਵਾਜਿਬ ਦਾਮਾਂ ਤੇ ਵੀ ਖਰੀਦ ਸਕਦੇ ਹੋ। ਇਹ ਹਫਤੇ ਦੇ 7 ਦਿਨ ਸਵੇਰੇ 8 ਤੋਂ ਲੈ ਕੇ 6 ਵਜੇ ਤੱਕ ਖੁੱਲੇ ਰਹਿੰਦੇ ਨੇ। ਹੋਰ ਜਾਣਕਾਰੀ ਲਈ ਆਪ ਜੀ ਕਾਲ ਕਰੋ 916 686 2664 916 686 2664 ਤੇ ਇਹਨਾਂ ਦਾ ਐਡਰੈਸ ਹੈ 9875 ਡੀਨੋ ਡਰਾਈਵ ਐਲਗਰੋਵ, ਕੈਲੀਫੋਰਨੀਆ। ਸੈਕਰਾਮੈਂਟੋ ਏਰੀਆ ਦੇ ਵਿੱਚ ਸੰਦੀਪ ਕੌਰ ਜੀ ਲੈ ਕੇ ਆਏ ਹਨ ਇੰਸ਼ੋਰੈਂਸ ਦੀਆਂ ਢੇਰ ਸਾਰੀਆਂ ਸੇਵਾਵਾਂ। ਸੰਦੀਪ ਕੌਰ ਜੀ ਕਰਦੇ ਹਨ ਆਟੋ, ਹੋਮ, ਬਿਜ਼ਨਸ, ਲਾਈਫ ਅਤੇ ਵਰਕਰਸ ਕੌਮ ਇੰਸ਼ੋਰੈਂਸ। ਇਹਨਾਂ ਦਾ ਭਰੋਸੇਯੋਗ ਸਟਾਫ, ਸਰਟੀਫਾਈਡ ਕਵਰਡ ਕੈਲੀਫੋਰਨੀਆ ਏਜੰਟ ਮਦਦ ਕਰਦਾ ਹੈ ਹੈਲਥ ਅਤੇ ਡੈਂਟਲ ਪਲਾਨ ਦੇ ਵਿੱਚ। ਐਨਰੋਲਮੈਂਟ ਨਵੰਬਰ 'ਚ ਸ਼ੁਰੂ ਹੋਣ ਜਾ ਰਹੀਆਂ ਹਨ। ਇੰਸ਼ੋਰੈਂਸ ਦੇ ਕਿਸੇ ਵੀ ਤਰ੍ਹਾਂ ਦੇ ਪਲਾਨ ਦੇ ਲਈ ਅੱਜ ਹੀ ਗੱਲ ਕਰ ਸਕਦੇ ਹੋ। ਸੰਦੀਪ ਕੌਰ, ਫਾਰਮਰਸ ਇੰਸ਼ੋਰੈਂਸ 9162513039 916 252 3039।
ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀਆਂ ਐਪਲੀਕੇਸ਼ਨਾਂ ਇਸ ਸਾਲ ਲਈ 1 ਅਕਤੂਬਰ ਤੋਂ ਸ਼ੁਰੂ ਹੋ ਚੁੱਕੀਆਂ ਹਨ। ਜੇ ਤੁਸੀਂ ਵੀ ਆਪਣੇ ਪਲਾਨ ਚੇਂਜ ਜਾਂ ਨਵੀਂ ਐਪਲੀਕੇਸ਼ਨ ਕਰਵਾਉਣੀ ਚਾਹੁੰਦੇ ਹੋ ਤਾਂ ਅੱਜ ਹੀ ਸੰਪਰਕ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 408 272 2500 4082722500 ਜੋ ਕਿ ਸਾਲ 2014 ਤੋਂ ਹਜ਼ਾਰਾਂ ਹੀ ਕਸਟਮਰਜ਼ ਨੂੰ ਇਹ ਸੇਵਾਵਾਂ ਦੇ ਰਹੇ ਹਨ। ਤੁਹਾਨੂੰ ਆਫਿਸ ਦੇ ਵਿੱਚ ਵਿਜ਼ਿਟ ਕਰਨ ਦੀ ਕੋਈ ਜ਼ਰੂਰਤ ਨਹੀਂ। ਲਾਇਸੈਂਸ ਬਾਈ ਕੈਲੀਫੋਰਨੀਆ ਡਿਪਾਰਟਮੈਂਟ ਆਫ ਇੰਸ਼ੋਰੈਂਸ ਨੰਬਰ 0F89805। ਪੰਜਾਬ ਵਿੱਚ ਹੁਸ਼ਿਆਰਪੁਰ ਇਲਾਕੇ ਦੇ ਪਿੰਡ ਸ਼ਾਮ 84 ਦੇ ਵਿੱਚ 30 ਮਰਲੇ ਵਿੱਚ ਬਣੀ ਬਹੁਤ ਵੱਡੀ ਹਵੇਲੀ ਵਿਕਾਊ ਹੈ। ਨਾਲ ਹੀ ਪਿੰਡ ਰਾਪੁਰ ਵਿੱਚ ਡੂੰਘੇ ਬੋਰ ਵਾਲੀ ਜਿੱਥੇ ਟਿਊਬਵੈਲ ਲੱਗਾ ਹੈ 8 ਏਕੜ ਜ਼ਮੀਨ ਵਿਕਾਊ ਹੈ ਅਤੇ ਨਾਲ ਹੀ ਪਿੰਡ ਮਸਾਣੀਆਂ ਤਹਿਸੀਲ ਆਦਮਪੁਰ ਦੇ ਵਿੱਚ 9 ਏਕੜ ਜ਼ਮੀਨ ਵਿਕਾਊ ਹੈ। ਕੋਈ ਵੀ ਸੱਜਣ ਜੋ ਇਹਨਾਂ ਪ੍ਰਾਪਰਟੀਆਂ ਨੂੰ ਖਰੀਦਣ ਦਾ ਚਾਹਵਾਨ ਹੋਵੇ ਸੰਪਰਕ ਕਰ ਸਕਦਾ ਹੈ। USA ਵਿੱਚ 559 417 67 75 5941767775 ਜਾਂ ਪੰਜਾਬ ਵਿੱਚ 9915057108 9915075108। ਆਪਣੇ ਬਿਜ਼ਨਸ ਤੇ ਕੰਮਕਾਰ ਨੂੰ ਹੋਰ ਵਧਾਓ। ਪੰਜਾਬੀ ਰੇਡੀਓ USA ਤੇ ਆਪਣੀ ਐਡ ਚਲਾਓ। ਨਵੇਂ ਕਸਟਮਰਸ ਲਈ ਖਾਸ ਪ੍ਰਮੋਸ਼ਨਲ ਆਫਰ ਜੋ ਦਿੰਦੇ ਨੇ ਤੁਹਾਨੂੰ ਤੁਹਾਡੇ ਡਾਲਰ ਦਾ ਜ਼ਿਆਦਾ ਮੁੱਲ। ਵਧੇਰੇ ਜਾਣਕਾਰੀ ਲਈ ਕਾਲ ਕਰੋ 4082725200 408 272 5200। ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤੇ ਪ੍ਰੋਗਰਾਮ ਅਪਡੇਟ ਅਮਰੀਕਾ 'ਚ। ਹਰਜੋਤ ਸਿੰਘ ਜੀ ਆਇਆਂ ਨੂੰ ਸਵਾਗਤ ਹੈ ਜੀ। ਧੰਨਵਾਦ ਜੀ। ਇੱਕ ਵਾਰੀ ਫੇਰ ਸਰੋਤਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਹਰਜੋਤ ਸਿੰਘ ਜੀ, ਅਗਲੀਆਂ ਜਿਹੜੀਆਂ ਖਬਰਾਂ ਉਸ ਦੇ ਉੱਤੇ ਨਜ਼ਰ ਮਾਰਦੇ ਹਾਂ। ਇੱਕ ਹੋਰ ਅਰਥਕੁਏਕ ਦੇ ਬਾਰੇ ਰਿਪੋਰਟ ਜਿਹੜੀ ਆ ਰਹੀ ਆ, ਖਬਰ ਆ ਰਹੀ ਆ। ਨਿਊਜ਼ੀਲੈਂਡ ਦੇ ਲਾਗੇ ਇੱਕ ਛੋਟਾ ਜਿਹਾ ਟਾਪੂ ਹੈਗਾ ਨਿਊ ਕੈਲੇਡੋਨੀਆ। ਉੱਥੇ 7.5 ਤੀਬਰਤਾ ਦਾ ਇੱਕ ਕਾਫੀ ਤਗੜਾ ਜਿਹੜਾ ਭੂਚਾਲ ਆ ਉਹ ਆਇਆ ਆ ਅਤੇ ਇੱਕ ਭੂਚਾਲ ਵਾਲਿਆਂ ਦੇ ਲਈ ਇੱਕ ਰਿੰਗ ਆਫ ਫਾਇਰ ਕਰਕੇ ਜਾਣਿਆ ਜਾਂਦਾ ਇਲਾਕਾ ਜਿਹੜਾ ਕੌਂਟੀਨੈਂਟਸ ਦੇ ਇਰਦ ਗਿਰਦ ਜਿਹੜਾ ਚੱਲਦਾ ਆ ਅਤੇ ਉੱਥੇ ਹਮੇਸ਼ਾ ਹੀ ਇਹ ਖਤਰਾ ਬਣਿਆ ਰਹਿੰਦਾ ਆ ਵੀ ਇਹ ਭੂਚਾਲ ਜਿਹੜਾ ਪਾਵਰਫੁਲ ਆ ਸਕਦਾ ਆ। ਅਤੇ ਇੱਕ ਭੂਚਾਲ ਉੱਥੇ ਜ਼ਰੂਰ ਆਇਆ ਅਤੇ ਜਿਹਦੇ ਕਰਕੇ ਕਹਿੰਦੇ ਵੀ ਜਿਹੜੇ ਪੈਸੀਫਿਕ ਸੁਨਾਮੀ ਵਾਰਨਿੰਗ ਸੈਂਟਰ ਆ ਉਹਨਾਂ ਨੇ ਜਿਹੜੀਆਂ ਇਹ ਹਦਾਇਤ ਜਾਰੀ ਕੀਤੀ ਸੀ ਵੀ 3 ਤੋਂ 10 ਫੁੱਟ ਤੱਕ ਦੀਆਂ ਜਿਹੜੀਆਂ ਉੱਚੀਆਂ ਛੱਲਾਂ ਜਿਹੜੀਆਂ ਆ ਉਹ ਉੱਧਰ ਆ ਸਕਦੀਆਂ ਆ। ਸੋ ਇਹ ਜਿਹੜੀ ਇੱਕ ਲੇਟੈਸਟ ਖਬਰ ਆ ਰਹੀ ਹੈ ਬਿਲਕੁਲ ਨਿਊਜ਼ੀਲੈਂਡ ਦੇ ਜਿਹੜਾ ਇੱਕ ਨਜ਼ਦੀਕ ਆਸਟ੍ਰੇਲੀਆ ਦੇ ਨਜ਼ਦੀਕ ਇਹ ਜਿਹੜਾ ਛੋਟਾ ਜਿਹਾ ਟਾਪੂ ਹੈਗਾ ਆ ਜੀ। ਅਗਲੀ ਖਬਰ ਵੱਲ ਚੱਲੀਏ ਜਿਹੜੀ ਆ ਉਹ ਇਮੀਗ੍ਰੇਸ਼ਨ ਨਾਲ ਰਿਲੇਟਡ। ਜਿਸ ਤਰ੍ਹਾਂ ਆਪਾਂ ਕੱਲ੍ਹ ਇੱਕ ਖਬਰ ਸਾਂਝੀ ਕੀਤੀ ਸੀ ਕਿਸ ਤਰ੍ਹਾਂ ਜਿਹੜੀ ਇੱਕ ਬੋਸਟਨ ਦੇ ਵਿੱਚ ਜਿਹੜੀ ਜੱਜ ਹੈਗੀ ਆ ਸ਼ੈਲੀ ਯੋਸਪ, ਉਸ ਨੇ ਇੱਕ ਡਰੱਗ ਦੇ ਵਿੱਚ ਜਿਹੜਾ ਇਨਵੋਲਵ ਬੰਦਾ ਸੀਗਾ ਉਸ ਨੂੰ ਬੈਕਡੋਰ ਥਾਣੀ ਜਾਣ ਲਈ ਬਾਹਰ ਅਲਾਓ ਕਰ ਦਿੱਤਾ ਤਾਂ ਕਿ ਆਈਸ ਵਾਲੇ ਆ ਉਹਨੂੰ ਅਰੈਸਟ ਨਾ ਕਰ ਸਕਣ। ਹੁਣ ਉਸ ਜੱਜ ਦੀ ਜਿਹੜੀ ਆ ਕਹਿੰਦੇ ਭਈ ਇਨਵੈਸਟੀਗੇਸ਼ਨ ਹੋ ਰਹੀ ਹੈਗੀ ਆ। ਕਹਿੰਦੇ ਵੀ ਜਿਹੜਾ ਜੱਜ ਆ ਉਹੋ ਹੀ ਇੱਕ ਤਰ੍ਹਾਂ ਨਾਲ ਜਿਹੜਾ ਜਸਟਿਸ ਆ ਉਹਦੇ ਵਿੱਚ ਅੜਿੱਕਾ ਬਣ ਰਿਹਾ ਹੈਗਾ ਆ। ਸੋ ਇਹ ਇਨਸੀਡੈਂਟ ਜਿਹੜੀ ਆ ਕਹਿੰਦੇ ਵੀ ਅਪ੍ਰੈਲ ਮਹੀਨੇ 'ਚ ਹੋਈ ਸੀ ਜਿਹੜੀ ਹੁਣ ਜਿਹੜੀ ਬਾਹਰ ਆਈ ਹੈਗੀ ਆ। ਅਤੇ ਹੁਣ ਦੇਖੋ ਇਹਦੇ ਵਿੱਚ ਕੀ ਬਣਦਾ ਹੈਗਾ ਆ। ਅਤੇ ਪਰ ਕਹਿੰਦੇ ਵੀ ਜਿਹੜਾ ਬੰਦਾ ਉਸਨੇ ਬੈਕਡੋਰ ਥਾਣੀ ਜਾਣ ਦਿੱਤਾ ਅਤੇ ਉਹ 2 ਵਾਰੀ ਆਲਰੇਡੀ USA ਦੇ ਵਿੱਚੋਂ ਡਿਪੋਰਟ ਹੋਇਆ ਸੀ। ਜੀ ਜੀ। ਅਗਲੀ ਜਿਹੜੀ ਆ ਖਬਰ ਉਸ ਦੇ ਉੱਤੇ ਜਿਹੜੀ ਹਰਜੋਤ ਸਿੰਘ ਨੇ ਨਜ਼ਰ ਮਾਰਦੇ ਹਾਂ। ਚਾਈਨਾ ਵਾਲਿਆਂ ਨੇ ਅੱਜ 90 ਦਿਨ ਵਾਲੀ ਗੱਲ ਦੇ ਉੱਤੇ ਕਹਿੰਦੇ ਚੁੱਪੀ ਥੋੜ੍ਹੀ ਜਿਹੀ ਤੋੜੀ ਆ। ਜਿੱਦਾਂ ਆਪਾਂ ਜਾਣਦੇ ਹਾਂ ਵੀ G20 ਸੰਮੇਲਨ ਦੇ ਦਰਮਿਆਨ ਅਮਰੀਕਾ ਦੇ ਲੀਡਰ ਡੋਨਲਡ ਟਰੰਪ ਅਤੇ ਚਾਈਨਾ ਦੇ ਜਿਹੜੇ ਲੀਡਰ ਆ ਜੀ ਜ਼ਿੰਗਪਿੰਗ ਉਹਨਾਂ ਦੇ ਦਰਮਿਆਨ ਇੱਕ ਸਮਝੌਤਾ ਹੋਇਆ ਸੀ ਜਿਸ ਦੇ ਬਾਰੇ ਪਹਿਲੋਂ ਜਾਣਕਾਰੀ ਅਮਰੀਕੀ ਪ੍ਰਸ਼ਾਸਨ ਉਹਨਾਂ ਨੇ ਦਿੱਤੀ ਸੀ ਵੀ 90 ਦਿਨਾਂ ਤੱਕ ਇੱਕ ਸੀਜ਼ ਫਾਇਰ ਟ੍ਰੇਡ ਵਾਰ ਦੇ ਵਿੱਚ ਜਿਹੜੀ ਆ ਉਹ ਰਹੇਗੀ। ਚਾਈਨਾ ਦੀ ਸਰਕਾਰ ਅਤੇ ਉੱਥੋਂ ਦੀਆਂ ਜਿਹੜੀਆਂ ਏਜੰਸੀਆਂ ਆ ਉਹ ਉਸ ਦੇ ਉੱਤੇ ਚੁੱਪੀ ਧਾਰੀ ਬੈਠੀਆਂ ਸੀ। ਅੱਜ ਕਹਿੰਦੇ ਇੱਕ ਅਨਨੋਨ ਅਨਨੇਮਡ ਸਪੋਕਸ ਪਰਸਨ ਜਿਹੜਾ ਆ ਚਾਈਨਾ
ਦੇ ਵੱਲੋਂ ਉਹਨਾਂ ਨੇ ਇਹ ਦੱਸਿਆ ਵੀ ਇੱਕ 90 ਦਿਨਾਂ ਦਾ ਬਿਲਕੁਲ ਇੱਕ ਨੈਗੋਸੀਏਸ਼ਨਸ ਕਰਨ ਦੇ ਲਈ, ਇੱਕ ਨਵੀਂ ਟ੍ਰੇਡ ਡੀਲ ਬਣਾਉਣ ਦੇ ਲਈ ਮੌਲਤ ਦੋਨਾਂ ਮੁਲਕਾਂ ਨੇ ਜਿਹੜੀ ਆ ਉਹ ਰੱਖੀ ਹੋਈ ਆ। ਉਨੀ ਦੇਰ ਤੱਕ ਇੱਕ ਦੂਜੇ ਦੇ ਉਤਪਾਦਾਂ ਦੇ ਉੱਤੇ ਜਿਹੜਾ ਆ ਉਹ ਟੈਰਿਫਸ ਆ ਉਸ ਨੂੰ ਨਹੀਂ ਹੋਰ ਵਧਾਇਆ ਜਾਵੇਗਾ। ਸੋ ਲੈਟਸ ਸੀ ਜਿਹੜਾ ਕੀ ਬਣਦਾ, ਕੀ ਰੋਡ ਮੈਪ ਜਿਹੜਾ ਉਹ ਬਣੂਗਾ। ਅਤੇ ਕਿਉਂਕਿ 90 ਦਿਨ ਤਾਂ ਬਹੁਤ ਜਲਦੀ ਹਰਜੋਤ ਸਿੰਘ ਜੀ ਨਿਕਲ ਜਾਂਦੇ ਹੁੰਦੇ ਨੇ, ਬਹੁਤ ਦੌੜੀ ਜਾਂਦੀ ਅੱਜ ਕੱਲ੍ਹ ਜਿੱਦਾਂ ਸਮਾਂ ਆ, ਅਤੇ ਉਹਦੇ ਕਰਕੇ ਪ੍ਰੋਬਲਮ ਦੇਖਦੇ ਹਾਂ ਕਿਹੜੇ ਪਾਸੇ ਵੱਲ ਨੂੰ ਜਿਹੜੀ ਵਧੂਗੀ। ਹੋਪਫੁਲੀ ਕੋਈ ਸੋਲਿਊਸ਼ਨ ਇਸ ਦੇ ਵਿੱਚ ਵਧੇ, ਕਿਉਂਕਿ ਇੱਥੋਂ ਦੇ ਖਾਸ ਕਰਕੇ ਜਿਹੜਾ ਕਿਸਾਨ ਤਬਕਾ ਆ ਜਿਹਦਾ ਉਤਪਾਦ ਕਾਫੀ ਜਿਹੜਾ ਚਾਈਨਾ ਵੱਲ ਨੂੰ ਜਾਂਦਾ ਸੀ, ਜਿੱਦਾਂ ਸੋਇਆਬੀਨ ਆ ਅਤੇ ਵਾਈਨ ਦਾ ਅਤੇ ਹੋਰ ਕਈ ਚੀਜ਼ਾਂ ਜਿਹੜੀਆਂ ਉੱਧਰ ਨੂੰ ਜਿਹੜੀਆਂ ਜਾਂਦੀਆਂ ਸੀ, ਉਹ ਉਹਨਾਂ ਦੀ ਉੱਥੇ ਵਿਕਰੀ ਬਹੁਤ ਜ਼ਿਆਦਾ ਘਟੀ ਹੋਈ ਸੀ, ਕਿਉਂਕਿ ਚਾਈਨਾ ਨੇ ਵੀ ਉਹਨਾਂ ਸਾਰੇ ਉਤਪਾਦਾਂ ਦੇ ਉੱਤੇ ਕਾਫੀ ਜ਼ਿਆਦਾ ਟੈਰਿਫ ਵਧਾ ਦਿੱਤਾ ਸੀਗਾ। ਜੀ ਅਗਲੀ ਖਬਰ ਵੱਲ ਚੱਲੀਏ ਅਤੇ ਮਲੇਸ਼ੀਆ ਤੋਂ ਖਬਰ ਆ ਰਹੀ ਹੈ। ਮਲੇਸ਼ੀਆ ਦੇ ਵਿੱਚ ਸਰੋਤਿਆਂ ਨੂੰ ਯਾਦ ਹੋਊਗਾ ਵੀ ਉੱਥੇ ਦੀ ਜਿਹੜਾ ਫੈਡਰਲ ਕਮਰਸ਼ੀਅਲ ਕ੍ਰਾਈਮ ਇਨਵੈਸਟੀਗੇਸ਼ਨ ਡਿਪਾਰਟਮੈਂਟ ਆ, ਉਹਦਾ ਜਿਹੜਾ ਡਾਇਰੈਕਟਰ ਇੱਕ ਸਰਦਾਰ ਦੌਟਿਕ ਸਰੀ ਅਮਰ ਸਿੰਘ ਈਸ਼ਰ ਸਿੰਘ ਸੀ, ਅਤੇ ਉਹ ਹੁਣ ਰਿਟਾਇਰ ਹੋਣ ਜਾ ਰਿਹਾ। 35 ਸਾਲ ਉਸ ਨੇ ਆਪਣੀ ਜਿਹੜੀ ਆ ਉੱਥੇ ਦੀ ਪੁਲਿਸ ਫੋਰਸ ਆ ਉਹਦੇ ਵਿੱਚ ਕੰਮ ਕੀਤਾ। ਈਵਨ ਜਿਹੜੇ ਉੱਥੇ ਦਾ ਇੱਕ ਕਰਪਟ ਪ੍ਰਾਈਮ ਮਿਨਿਸਟਰ ਸੀ, ਉਹਨੂੰ ਅੰਦਰ ਕਰਨ ਦੇ ਵਿੱਚ ਵੀ ਪੂਰੀ ਤਰ੍ਹਾਂ ਉਹਦੀ ਜਿਹੜੀ ਇਨਵੈਸਟੀਗੇਸ਼ਨ ਕੀਤੀ। 1958 ਦੇ ਵਿੱਚ ਕਹਿੰਦੇ ਪਈ ਇਹਦਾ ਜਿਹੜਾ ਜਨਮ ਆ ਮਲੇਸ਼ੀਆ ਦੇ ਵਿੱਚ ਹੋਇਆ ਸੀ, ਅਤੇ ਇਹਨਾਂ ਦੇ ਬਾਪ ਦਾ ਜਨਮ ਵੀ ਮਲੇਸ਼ੀਆ ਸੀ। ਸੋ ਲਗਭਗ 3rd ਜਨਰੇਸ਼ਨ ਜਿਹੜਾ ਸਿੱਖ ਸੀਗਾ, ਅਤੇ ਕਹਿੰਦੇ ਪਈ ਮਲੇਸ਼ੀਆ ਦਾ ਮੋਸਟ ਪੋਪੂਲਰ ਸਿੱਖ ਸੀਗਾ ਇਹ। ਜੀ ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਹਾਂ। ਸਟਾਕ ਮਾਰਕੀਟ ਬਹੁਤ ਬੁਰੀ ਤਰ੍ਹਾਂ ਜਿਹੜੀ ਅੱਜ ਜਿਹੜੀ ਉਹ ਡਿੱਗੀ ਹੋਈ ਆ। 800 ਪੁਆਇੰਟਾਂ ਦਾ ਜਿਹੜਾ ਘਾਟਾ ਆ ਰਾਈਟ ਨਾਓ ਚੱਲ ਰਿਹਾ। ਡਾਓ ਜੋਨਸ ਦੇ ਵਿੱਚ 3% ਤੋਂ ਵੱਧ, ਨੈਸਡੈਕ ਦੇ ਵਿੱਚ ਅਤੇ S&P ਇਹਨਾਂ ਤਿੰਨਾਂ ਦੇ ਵਿੱਚ ਜਿਹੜੇ 3-3, 4-4% ਜਿਹੜਾ ਘਾਟਾ ਹੈ ਉਹ ਇਸ ਟਾਈਮ ਚੱਲ ਰਿਹਾ ਆ। ਨੈਸਡੈਕ 283 ਪੁਆਇੰਟ ਡਿੱਗਾ ਹੋਇਆ ਹੈ, S&P ਵੀ ਜਿਹੜਾ 90 ਪੁਆਇੰਟ ਡਿੱਗਾ ਆ। ਜਿੰਨੀਆਂ ਵੀ ਟੈਕਨੋਲੋਜੀ ਦੇ ਨਾਲ ਸੰਬੰਧਿਤ ਜਿਹੜੀਆਂ ਕੰਪਨੀਆਂ, ਚਾਹੇ ਐਪਲ ਆ, ਗੂਗਲ ਆ, ਮਾਈਕਰੋਸਾਫਟ, ਇਹਨਾਂ ਦੇ 3 ਤੋਂ 4%, 5% ਤੱਕ ਜਿਹੜਾ ਸ਼ੇਅਰ ਆ ਉਹ ਡਾਊਨ ਚੱਲ ਰਿਹਾ ਆ। ਸੋ ਇਹ ਕਾਫੀ ਜ਼ਿਆਦਾ ਟਰੇਡ ਨੂੰ ਲੈ ਕੇ ਇੱਕ ਸਲੋ ਡਾਊਨ ਦੇ ਜਿਹੜੇ ਇੱਕ ਫੀਅਰ ਆ ਉਹ ਆ ਰਹੇ ਆ। ਇਹ ਹਰਜੋਤ ਸਿੰਘ ਜੀ ਕਿਤੇ ਨਾ ਕਿਤੇ ਲੱਗ ਰਿਹਾ ਆ ਵੀ ਜਿੱਦਾਂ ਅੱਜ ਤੋਂ 10-12 ਸਾਲ ਪਹਿਲਾਂ ਹੀ, 10 ਸਾਲ ਪਹਿਲਾਂ ਹੀ ਇੱਕ .com ਬਰਸਟ ਜਦੋਂ ਹੋਇਆ ਸੀਗਾ, ਉਦੋਂ ਵੀ ਅਚਾਨਕ ਇੱਦਾਂ ਹੀ ਹੋਇਆ ਸੀ। ਪਰ ਲੈਟਸ ਸੀ ਜਿਹੜਾ ਕੀ ਬਣਦਾ ਆ। ਪਰ ਇੱਕ ਚੀਜ਼ ਆ ਵੀ ਰਾਸ਼ਟਰਪਤੀ ਟਰੰਪ ਇਸ ਟਾਈਮ ਚੁੱਪ ਨੇ, ਨਹੀਂ ਤਾਂ ਜਦੋਂ ਅੱਪ ਜਾਂਦਾ ਹੁੰਦਾ ਉਹ ਹਮੇਸ਼ਾ ਆਪਣੇ ਆਪ ਸਿਰ ਤੇ ਜਿਹੜਾ ਉਹ ਸਿਹਰਾ ਬੰਨ੍ਹ ਲੈਂਦੇ ਹੁੰਦੇ ਆ ਵੀ ਮੇਰੇ ਕਰਕੇ ਜਿਹੜਾ ਇੱਥੇ ਗਿਆ ਆ। ਸੋ ਇਹਦੇ ਵਿੱਚ ਪਤਾ ਨਹੀਂ ਇਸ ਦੇ ਵਿੱਚ ਹੁਣ ਕਿਸਦਾ ਕਾਰਨ ਹੋਊਗਾ। ਅਜੇ ਤਾਂ ਹੁਣ ਫੈਡ ਵਾਲਿਆਂ ਨੇ ਇਹ ਵੀ ਕਹਿ ਦਿੱਤਾ ਸੀਗਾ ਵੀ ਅਸੀਂ ਹੋਰ ਜਿਹੜਾ ਇੰਟਰਸਟ ਰੇਟ ਜਿਹੜਾ ਉਹ ਨਹੀਂ ਵਧਾਵਾਂਗੇ, ਜਿਹਦੇ ਕਰਕੇ ਉਸ ਦਿਨ ਤਾਂ ਮਾਰਕੀਟ ਜਿਹੜੀ ਕਾਫੀ ਉੱਤੇ ਨੂੰ ਗਈ ਸੀ। ਪਰ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਹਰਜੋਤ ਸਿੰਘ ਜੀ ਇਹ ਮਾਰਕੀਟ ਆ ਉਹਦਾ ਡਾਊਨਵਰਡ ਟਰੈਂਡ ਜਿਹੜਾ ਆ ਉਹ ਚੱਲ ਰਿਹਾ ਹੈਗਾ ਆ। ਮੰਡੇ ਇਹਨੇ ਜਿਹੜੇ ਆ ਉਹ ਜ਼ਰੂਰ ਥੋੜ੍ਹਾ ਗੇਨ ਕੀਤਾ ਸੀਗਾ, ਪਰ ਜਿਹੜਾ ਕੱਲ੍ਹ ਆ ਉਹਦੇ ਤੋਂ ਲੈ ਕੇ ਹੁਣ ਤੱਕ ਕਾਫੀ ਜ਼ਿਆਦਾ ਜਿਹੜਾ ਉਹ ਲੂਜ਼ ਆ ਉਹ ਕਰ ਚੁੱਕੇ ਹੋਏ ਨੇ। ਜੇ ਦੇਖਿਆ ਜਾਵੇ ਪਿਛਲੇ ਅੱਜ ਤੀਜਾ ਦਿਨ ਆ, 3 ਦਿਨਾਂ ਦੇ ਵਿੱਚ ਲਗਭਗ 800 ਪੁਆਇੰਟ ਜਿਹੜੀ ਮਾਰਕੀਟ ਆ ਉਹ ਸਿਰਫ ਅੱਜ ਦੇ ਦਿਨ ਹੀ ਜਿਹੜੀ 800 ਪੁਆਇੰਟ ਜਿਹੜੀ ਡਿੱਗੀ ਹੋਈ ਆ। ਸੋ ਕਾਫੀ ਜ਼ਿਆਦਾ ਜਿਹੜਾ ਡਾਊਨਵਰਡ ਟਰੈਂਡ ਆ। ਸੋ ਜਿਹੜੇ ਖਾਸ ਕਰਕੇ ਸਟਾਕ ਦੇ ਵਿੱਚ ਜਿਹੜੇ ਰੁਚੀ ਰੱਖਦੇ ਆ ਉਹਨਾਂ ਦੇ ਵਿੱਚ ਤਾਂ ਕਾਫੀ ਜਿਹੜੀ ਇਸ ਟਾਈਮ ਹਫੜਾ ਦਫੜੀ ਜਿਹੜੀ ਆ ਉਹ ਮਚੀ ਹੋਈ ਆ। ਜੀ ਬਿਜ਼ਨਸ ਨਾਲ ਰਿਲੇਟਡ ਜੇ ਅਗਲੀ ਖਬਰ ਸਾਂਝੀ ਕਰੀਏ, ਜਿਹੜੀ ਲਾਇਨ ਏਅਰ ਹੈਗੀ ਆ ਉਹ ਜਿਹੜੀ ਇੰਡੋਨੇਸ਼ੀਆ ਦੀ ਲੋ ਕਾਸਟ ਏਅਰਲਾਈਨ ਆ, ਅਤੇ ਇਸ ਨੇ 200 ਦੇ ਕਰੀਬ ਬੋਇੰਗ ਦੇ ਜਿਹੜੇ ਜੈਟਸ ਆ ਉਹ ਖਰੀਦਣੇ ਸੀ, ਅਤੇ ਵਾਲ ਸਟਰੀਟ ਜਰਨਲ ਦੀ ਰਿਪੋਰਟਿੰਗ ਦੇ ਮੁਤਾਬਕ ਉਹ ਹੁਣ ਇਸ ਨੂੰ ਕੈਂਸਲ ਕਰਨ ਜਾ ਰਹੇ ਹੈਗੇ ਇਸ ਆਰਡਰ ਨੂੰ। ਉਹਨਾਂ ਨੇ ਮੇਨ ਰੀਜ਼ਨ ਇਹ ਦੱਸਿਆ ਹੈਗਾ ਆ ਵੀ ਲਾਇਨ ਏਅਰ ਦੀ ਜਿਹੜੀ ਫਲਾਈਟ 610 ਜਿਹੜੀ ਬੋਇੰਗ 737 ਮੈਕਸ ਜੈਟ ਲਾਈਨਰ ਸੀ, ਇਹ ਜਦੋਂ ਕ੍ਰੈਸ਼ ਹੋ ਗਿਆ ਸੀ ਪਿੱਛੇ ਜਾਵਾ ਸੀ ਦੇ ਵਿੱਚ ਅਕਤੂਬਰ ਮਹੀਨੇ 'ਚ, ਜਿਹਦੇ ਨਾਲ 199 ਲੋਕਾਂ ਦੀ ਮੌਤ ਹੋਈ ਸੀ। ਉਹ ਤੋਂ ਬਾਅਦ ਜਿਹੜਾ ਆ ਉਹਨਾਂ ਦਾ ਜਿਹੜਾ ਉਹਨਾਂ ਦੇ ਅਗੇਂਸਟ ਬਹੁਤ ਜ਼ਿਆਦਾ ਪ੍ਰੈਸ਼ਰ ਲੋਕਾਂ ਦਾ ਉੱਥੇ ਦੇ ਮੁਲਕ ਦਿਆਂ ਦਾ ਪਿਆ ਸੀ ਵੀ ਇਹਦੀ ਇਨਵੈਸਟੀਗੇਸ਼ਨ ਕਰੋ। ਅਤੇ ਹੁਣ ਜਿਹੜਾ ਇੰਡੋਨੇਸ਼ੀਆ ਆ ਉਹਨਾਂ ਦੀ ਜਿਹੜੀ ਲਾਇਨ ਏਅਰ ਆ ਉਹ 200 ਦੇ ਕਰੀਬ ਜਿਹੜੇ ਜੈਟ ਆ ਜਿਨ੍ਹਾਂ ਨੇ ਬਾਈ ਕਰਨੇ ਸੀ ਬੋਇੰਗ ਦੇ, ਉਹ ਹੁਣ ਆਰਡਰ ਕੈਂਸਲ ਕਰਨ ਜਾ ਰਹੇ ਆ। ਜੀ ਅਗਲੀ ਜਿਹੜੀ ਖਬਰ ਉਸ ਦੇ ਉੱਤੇ ਨਜ਼ਰ ਮਾਰਦੇ ਵੀ ਟਰੇਡ ਦੇ ਨਾਲ ਹੀ ਹਰਜੋਤ ਸਿੰਘ ਜੀ ਸੰਬੰਧਿਤ ਹੈਗੀ ਆ। ਵੋਲਵੋ ਵਾਲੇ ਜਿਹੜੇ ਇਸ ਟਾਈਮ
ਕਹਿ ਰਹੇ ਆ ਵੀ ਜੇ ਟੈਰਿਫਸ ਦੇ ਉੱਤੇ ਜਿਹੜਾ ਆ ਉਹ ਰੋਲ ਬੈਕ, ਆਟੋਮੋਟਿਵ ਦੇ ਜਿਹੜੇ ਟੈਰਿਫਸ ਦੇ ਉੱਤੇ ਰੋਲ ਬੈਕ ਨਹੀਂ ਕੀਤਾ ਗਿਆ ਤਾਂ ਉਹ ਆਪਣੀ ਜਿਹੜੀਆਂ ਜੌਬਸ ਆ ਉਹ ਹੋਰ ਮੁਲਕਾਂ ਦੇ ਵਿੱਚ ਉਹ ਲੈ ਜਾਣਗੇ। ਵੋਲਵੋ ਦੀ ਗੱਡੀ ਦੇ ਉੱਤੇ 25% ਜਿਹੜਾ ਟੈਰਿਫ ਆ ਉਹ ਲੱਗ ਕੇ ਚਾਈਨਾ ਦੇ ਵਿੱਚ ਜਾ ਕੇ ਇਸ ਟਾਈਮ ਵਿਕ ਰਿਹਾ ਆ, ਅਤੇ ਵੋਲਵੋ ਵਾਲਿਆਂ ਨੂੰ ਕਾਫੀ ਜ਼ਿਆਦਾ ਇਸ ਦਾ ਜਿਹੜਾ ਘਾਟਾ ਆ ਉਹ ਝੱਲਣਾ ਪੈ ਰਿਹਾ ਆ। ਜਿੱਦਾਂ ਆਪਾਂ ਹੁਣੇ ਗੱਲ ਕਰਕੇ ਹਟੇ ਹਾਂ, ਰਾਸ਼ਟਰਪਤੀ ਟਰੰਪ ਵੀ ਜਿਹੜੇ ਕਾਫੀ ਜਿਹੜੀਆਂ ਥਾਪੀਆਂ ਮਾਰ ਕੇ ਕਹਿੰਦੇ ਸੀ ਕਿ ਵੀ ਬੜੀ ਜ਼ਬਰਦਸਤ ਜਿਹੜੀ ਟ੍ਰੇਡ ਡੀਲ ਆ ਉਹਨਾਂ ਦੀ ਚਾਈਨਾ ਦੇ ਪ੍ਰੈਜ਼ੀਡੈਂਟ ਉਹਨਾਂ ਨਾਲ ਹੋਈ ਆ, ਪਰ ਕਹਿੰਦੇ ਆ ਵੀ ਹੁਣ ਵਾਈਟ ਹਾਊਸ ਵਾਲੇ ਜਿਹੜੇ ਆ ਇਸ ਗੱਲ ਤੋਂ ਜਿਹੜਾ ਬੈਕ ਪੈਡਲ ਕਰ ਰਹੇ ਆ ਅਤੇ ਉਹ ਇਸ ਚੀਜ਼ ਨੂੰ ਮੰਨਦੇ ਆ ਵੀ ਟੈਰਿਫਸ ਦੇ ਵਿੱਚ ਕੋਈ ਕਟੌਤੀ ਜਿਹੜੀ ਆ ਉਹ ਨਹੀਂ ਕੀਤੀ ਗਈ। ਸਿਰਫ ਇਹੀ ਚੀਜ਼ ਜਿਹੜੀ ਮੰਨੀ ਗਈ ਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਦੋਨਾਂ ਮੁਲਕਾਂ ਦੇ ਦੁਆਰਾ ਹੋਰ ਉਤਪਾਦਾਂ ਦੇ ਉੱਤੇ ਜਿਹੜੀ ਆ ਉਹ ਵਾਧੂ ਟੈਰਿਫ ਜਿਹੜਾ ਆ, ਐਕਸਟਰਾ ਟੈਰਿਫ ਆ, ਉਹ ਨਹੀਂ ਲਾਇਆ ਜਾਊਗਾ। ਸੋ ਵੋਲਵੋ ਵਾਲੇ ਇਸ ਚੀਜ਼ ਤੋਂ ਕਹਿੰਦੇ ਖਾਸੇ ਪਰੇਸ਼ਾਨ ਜਿਹੜੇ ਨਜ਼ਰ ਆ ਰਹੇ ਆ। ਇੱਕ ਇਕੱਲੀ ਇਹੀ ਕੰਪਨੀ ਨਹੀਂ, ਹੋਰ ਵੀ ਕਈ ਕੰਪਨੀਆਂ ਦੇ ਉੱਤੇ ਜਿਹੜਾ ਇਹਨਾਂ ਟੈਰਿਫਸ ਦਾ ਜਿਹੜਾ ਅਸਰ ਆ ਉਹ ਦੇਖਿਆ ਜਾ ਰਿਹਾ ਆ ਜੀ। ਅਤੇ ਅਗਲੀ ਖਬਰ ਵੱਲ ਚੱਲੀਏ। ਜਿਹੜਾ ਆ ਕੈਨੇਡਾ ਦੇ ਲੋਕ ਹੁਣ ਕਹਿੰਦੇ ਆ ਵੀ ਸਾਨੂੰ ਆਪਣੀ ਕੈਨੇਡਾ ਵੱਲ ਦੇਖਣਾ ਚਾਹੀਦਾ ਹੈ, ਖਾਸ ਕਰਕੇ USA ਦੇ ਨਾਲ ਜਦੋਂ ਹੁਣ ਨਾਫਟਾ ਵਾਲਾ ਜਿਹੜਾ ਰਿਲੇਸ਼ਨ ਆ ਉਹ ਪਿਛਲੇ ਕਾਫੀ ਮਹੀਨਿਆਂ ਤੋਂ ਜਿਹੜਾ ਉਹ ਇੱਕ ਤਰ੍ਹਾਂ ਨਾਲ ਅੜਿੱਕਾ ਬਣਿਆ ਹੋਇਆ ਸੀ, ਅਤੇ ਜਿਹੜੀ ਮਿਲਕ ਪ੍ਰੋਡਿਊਸਿੰਗ ਇੰਡਸਟਰੀ ਆ ਕੈਨੇਡਾ ਦੀ ਉਹ ਹੁਣ ਬਹੁਤ ਜ਼ਿਆਦਾ ਅਪਸੈਟ ਆ। ਉਹ ਕਹਿੰਦੇ ਵੀ ਸਾਡੇ ਉੱਤੇ ਜਿਹੜਾ ਆ ਕੈਨੇਡੀਅਨ ਗਵਰਨਮੈਂਟ ਦੇ ਰੂਲਸ ਐਂਡ ਰੈਗੂਲੇਸ਼ਨ ਬਹੁਤ ਜ਼ਿਆਦਾ ਆ, ਜਦੋਂ ਕਿ ਅਮਰੀਕਾ ਦੇ ਫਾਰਮਰਸ ਜਿਹੜੇ ਆ ਉਹਨਾਂ ਨੂੰ ਕਿਸੇ ਤਰ੍ਹਾਂ ਨਾਲ ਉੱਥੇ ਦੀ ਗਵਰਨਮੈਂਟ ਵੱਲੋਂ ਕੰਟਰੋਲ ਨਹੀਂ ਕੀਤਾ ਜਾਂਦਾ, ਜਿੰਨਾ ਮਰਜ਼ੀ ਉਹ ਦੁੱਧ ਪ੍ਰੋਡਿਊਸ ਕਰਨ, ਕੋਈ ਲਿਮਿਟ ਨਹੀਂ ਹੈ। ਅਤੇ ਉਹ ਹੁਣ ਅਮਰੀਕਾ ਦਾ ਦੁੱਧ ਵੀ ਜਿਹੜਾ ਕੈਨੇਡਾ ਦੇ ਵਿੱਚ ਜਾਏਗਾ, ਅਤੇ ਇਹਦੇ ਸੰਬੰਧ ਦੇ ਵਿੱਚ ਹੁਣ ਉਹ ਜਿਸ ਤਰ੍ਹਾਂ ਚੱਲਦੇ ਹੁੰਦੇ ਆ ਵੀ ਬਾਈ ਕੈਨੇਡੀਅਨ ਵੀ ਆਰ ਕੈਨੇਡੀਅਨ, ਸੋ ਉਹ ਹੁਣ ਇੱਕ ਤਰ੍ਹਾਂ ਨਾਲ ਮੂਵ ਜਿਹੜੀ ਆ ਕੈਨੇਡਾ ਦੇ ਵਿੱਚ ਚੱਲ ਰਹੀ ਹੈਗੀ ਆ। ਜੀ ਜੀ। ਅਤੇ ਜਿਵੇਂ ਆਪਾਂ ਹਰਜੋਤ ਸਿੰਘ ਜੀ ਆਪਣੇ ਸਰੋਤਿਆਂ ਦੇ ਨਾਲ ਸਾਂਝੇ ਕਰਦੇ ਹੁੰਦੇ ਹਾਂ ਵੀ ਬੁੱਧਵਾਰ ਨੂੰ ਜਿਹੜੇ ਤੁਹਾਨੂੰ ਅਸੀਂ ਜ਼ਰੂਰ ਵੀਜ਼ਾ ਬੁਲੇਟਿਨ ਦੇ ਬਾਰੇ ਜਾਣਕਾਰੀ ਦੇਵਾਂਗੇ। ਸੋ ਦਸੰਬਰ ਦੀ ਜਿਹੜੀ ਵੀਜ਼ਾ ਬੁਲੇਟਿਨ ਆ ਉਸ ਦੇ ਬਾਰੇ ਜੇ ਆਪਣੇ ਸਰੋਤਿਆਂ ਨੂੰ ਜਾਣਕਾਰੀ ਦਿੰਦੇ ਜਾਈਏ, ਜਿਹੜੀ F1 ਕੈਟੇਗਰੀ ਜਿਹੜੀ ਫੈਮਿਲੀ ਸਪੋਂਸਰਡ ਪ੍ਰੈਫਰੈਂਸਿਸ ਜਿਹੜੀਆਂ ਹੁੰਦੀਆਂ, F1 ਕੈਟੇਗਰੀ ਅਣਵਿਆਹੇ ਮੁੰਡੇ ਕੁੜੀਆਂ US ਸਿਟੀਜ਼ਨਸ ਦੇ, ਉਸਨਾਂ ਦੀ ਜਿਹੜੀ ਤਰੀਕ ਆ ਉਹ 8 ਮਾਰਚ 2012 ਚੱਲ ਰਹੀ ਆ। F2A ਕੈਟੇਗਰੀ ਪਰਮਾਨੈਂਟ ਰੈਜ਼ੀਡੈਂਟਸ ਦੇ ਜਿਹੜੇ ਸਪਾਊਸਿਸ ਅਤੇ ਬੱਚੇ ਆ ਉਹਨਾਂ ਦੇ ਲਈ ਤਾਰੀਖ ਜਿਹੜੀ ਆ 1 ਦਸੰਬਰ 2017 ਜਿਹੜੀ ਆ ਉਹ ਚੱਲ ਰਹੀ ਆ। F2B ਕੈਟੇਗਰੀ ਪਰਮਾਨੈਂਟ ਰੈਜ਼ੀਡੈਂਟਸ ਦੇ ਮੁੰਡੇ ਕੁੜੀਆਂ ਜਿਨ੍ਹਾਂ ਜਿਹੜੇ ਅਣਵਿਆਹੇ ਨੇ ਅਤੇ ਜਿਨ੍ਹਾਂ ਦੀ ਉਮਰ 21 ਸਾਲ ਜਾਂ ਉਹਦੇ ਤੋਂ ਵੱਧ ਹੈਗੀ ਆ। F2B ਕੈਟੇਗਰੀ ਉਹਨਾਂ ਦੇ ਲਈ ਜਿਹੜੀ ਤਾਰੀਖ ਆ ਉਹ 22 ਮਾਰਚ 2014 ਜਿਹੜੀ ਚੱਲ ਰਹੀ ਆ। ਫਿਰ F3 ਕੈਟੇਗਰੀ ਜਿਹੜੀ ਆ US ਸਿਟੀਜ਼ਨਸ ਦੇ ਵਿਆਹੇ ਮੁੰਡੇ ਕੁੜੀਆਂ ਉਹਨਾਂ ਦੇ ਲਈ ਜਿਹੜੀ ਤਰੀਕ ਆ ਉਹ 8 ਜਨਵਰੀ 2007 ਚੱਲ ਰਹੀ ਆ। ਅਤੇ ਜਿਹੜਾ ਭੈਣ ਭਾਈਆਂ ਵਾਲਾ ਜਿਹੜਾ ਬਲੱਡ ਰਿਲੇਸ਼ਨ ਵਾਲੀ F4 ਕੈਟੇਗਰੀ ਆ ਉਸ ਦੇ ਲਈ ਤਾਰੀਖ 1 ਜਨਵਰੀ 2005 ਜਿਹੜੀ ਆ ਉਹ ਇਸ ਟਾਈਮ ਚੱਲ ਰਹੀ ਆ। ਸੋ ਇਹ ਸੀਗੀ ਜਿਹੜੀ ਮੌਜੂਦਾ ਜਿਹੜੀ ਆ ਉਹ ਵੀਜ਼ਾ ਬੁਲੇਟਿਨ, ਅਤੇ ਜਿਹੜੇ ਰਿਲੀਜੀਅਸ ਵਰਕਰਸ ਦੇ ਲਈ ਇੰਡੀਆ ਦੇ ਲਈ ਉਹ ਕਰੰਟ ਜਿਹੜਾ ਆ ਉਹ ਸਮਾਂ ਚੱਲ ਰਿਹਾ ਆ, ਜਿਹੜੇ ਵੀ ਅਪਲਾਈ ਕਰ ਰਹੇ ਨੇ। ਜੀ ਬਿਲਕੁਲ। ਸੋ USA ਦੇ ਵਿੱਚ ਜਿਹੜਾ ਇਮੀਗ੍ਰੇਸ਼ਨ ਆ ਉਹ ਕਾਫੀ ਹੁਣ ਸਟ੍ਰਿਕਟ ਹੋ ਰਹੀ ਆ। ਦੇਖ ਰਹੇ ਹਾਂ ਆਪਾਂ ਕਿਸ ਤਰ੍ਹਾਂ ਜਿਹੜਾ ਆਈਸ ਆ ਉਹ ਬਹੁਤ ਜ਼ਿਆਦਾ ਆਪਣੀ ਪਾਵਰ ਯੂਜ਼ ਕਰ ਰਹੀ ਹੈਗੀ ਆ, ਅਤੇ ਬਹੁਤ ਸਾਰੀਆਂ ਜਿਹੜੇ ਸ਼ੈਰਿਫ ਡਿਪਾਰਟਮੈਂਟਸ ਹੈਗੀਆਂ ਆ USA ਦੇ ਵਿੱਚ ਉਹ ਸੀਕਰਟਲੀ ਜਿਹੜਾ ਆਈਸ ਦੇ ਨਾਲ ਰਲ ਕੇ ਉਹਨਾਂ ਨੂੰ ਸਾਰੀ ਇਨਫੋਰਮੇਸ਼ਨ ਦੇ ਰਹੇ ਆ। ਬਹੁਤ ਜਗ੍ਹਾ ਦੇ ਉੱਤੇ ਜਦੋਂ ਉਹ ਕਿਸੇ ਨੂੰ ਡਰੰਕ ਡਰਾਈਵਿੰਗ ਜਾਂ ਹੋਰ ਕਿਸੇ ਚਾਰਜਸ ਦੇ ਵਿੱਚ ਫੜਦੇ ਹੈਗੇ ਆ ਅਤੇ ਉਹ ਹੋਮਲੈਂਡ ਸਿਕਿਉਰਿਟੀ ਨੂੰ ਇਨਫੋਰਮ ਕਰ ਦਿੰਦੇ ਆ ਅਤੇ ਉੱਥੋਂ ਬੰਦੇ ਜਿਹੜੇ ਆ ਉਹ ਅਰੈਸਟ ਵੀ ਹੋ ਜਾਂਦੇ ਆ। ਸੋ ਇਮੀਗ੍ਰੇਸ਼ਨ ਜਿਹੜੇ ਖਾਸ ਕਰਕੇ ਆਪਾਂ ਆਪਣੀ ਕਮਿਊਨਿਟੀ ਬਹੁਤ ਸਾਰੀ ਇਮੀਗਰੈਂਟ ਆ, ਸੋ ਸਾਰਿਆਂ ਨੂੰ ਇਹ ਬਹੁਤ ਜ਼ਿਆਦਾ ਧਿਆਨ ਰੱਖਣ ਯੋਗ ਗੱਲਾਂ ਹੈਗੀਆਂ ਆ। ਬਹੁਤ ਸਾਰੇ ਲੋਕ ਜਿਹੜੇ ਬੈਨੀਫਿਟ ਵੀ ਲੈਂਦੇ ਹੈਗੇ ਆ, ਉਹਨਾਂ ਦੇ ਉੱਤੇ ਵੀ ਰੂਲ ਕਾਫੀ ਚੇਂਜਸ ਆ ਰਹੀਆਂ ਆ। ਸਾਨੂੰ ਵੀ ਕਾਲਾਂ ਆਉਂਦੀਆਂ ਰਹਿੰਦੀਆਂ ਵੀ ਸਾਨੂੰ ਵਕੀਲਾਂ ਨੇ ਕਿਹਾ ਵੀ ਸਾਡਾ ਜੀ ਕੇਸ ਲੱਗਾ ਹੋਇਆ ਅਤੇ ਤੁਸੀਂ ਕਿਸੇ ਤਰ੍ਹਾਂ ਦਾ ਕੋਈ ਮੈਡੀਕਲ ਫ੍ਰੀ ਮੈਡੀਕਲ ਜਾਂ ਹੋਰ ਕੋਈ ਬੈਨੀਫਿਟ ਨਾ ਲਓ, ਨਹੀਂ ਤਾਂ ਇਹ ਤੁਹਾਡੇ 'ਤੇ ਅਸਰ ਕਰ ਸਕਦਾ। ਸੋ ਜ਼ਰੂਰ ਜੇ ਕਿਸੇ ਦਾ ਕੋਈ ਵੀ ਇਮੀਗ੍ਰੇਸ਼ਨ ਕੇਸ ਚੱਲ ਰਿਹਾ ਕਿਸੇ ਤਰ੍ਹਾਂ ਦਾ ਵੀ, ਉਹਨਾਂ ਨੂੰ ਆਪਣੇ ਵਕੀਲ ਦੇ ਨਾਲ ਜਿਹੜੀ ਗੱਲਬਾਤ ਜ਼ਰੂਰ
ਕਰਨੀ ਚਾਹੀਦੀ ਆ, ਤਾਂ ਕਿ ਕਿਤੇ ਇੱਦਾਂ ਨਾ ਹੋਵੇ ਵੀ ਤੁਹਾਡਾ ਕੇਸ ਜਿਹੜਾ ਆ ਉਹ ਰਗੜ ਹੋ ਜਾਏ। ਕਿਉਂਕਿ ਬਹੁਤ ਸਾਰੀਆਂ ਖਬਰਾਂ ਆ ਰਹੀਆਂ ਵੀ ਜੇ ਕੋਈ ਕਿਸੇ ਤਰ੍ਹਾਂ ਦਾ ਬੈਨੀਫਿਟ ਲੈਂਦੇ ਹੈਗੇ ਆ, ਉਹਨਾਂ ਨੂੰ ਪ੍ਰੋਬਲਮ ਆਊਗੀ ਗ੍ਰੀਨ ਕਾਰਡ ਲੈਣ 'ਚ, ਜਾਂ ਜਿਨ੍ਹਾਂ ਕੋਲ ਗ੍ਰੀਨ ਕਾਰਡ ਰਿਨਿਊ ਕਰਨ 'ਚ ਪ੍ਰੋਬਲਮ ਆ ਸਕਦੀ ਆ, ਜਾਂ ਜਿਹੜੇ ਗ੍ਰੀਨ ਕਾਰਡ ਹੋਲਡਰ ਆ ਜਦੋਂ ਉਹਨੇ ਸਿਟੀਜ਼ਨ ਬਣਨਾ ਤਦ ਪ੍ਰੋਬਲਮ ਆ ਸਕਦੀ ਆ। ਸੋ ਬਿਲਕੁਲ ਆਪਣੇ ਵਕੀਲ ਦੇ ਨਾਲ ਇਹ ਜ਼ਰੂਰ ਗੱਲਬਾਤ ਕਰੋ ਜੀ। ਅਤੇ ਹਰਜੋਤ ਸਿੰਘ ਜੀ, ਸਮਾਂ ਸਮਾਪਤ ਹੈ। ਮਿਲਾਂਗੇ ਆਪਾਂ ਆਪਣੇ ਸਾਰੇ ਸਰੋਤਿਆਂ ਨੂੰ ਜਿਹੜਾ ਹੈ ਉਹ ਅਗਲੀ ਵਾਰ। ਉਦੋਂ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350 AM,